बिस्मिल्लाहिर्रहमानिर्रहीम अस्सलाम वालेकुम। खेडां दे नाल मैं आ मुफाज करीम। नाज़रीन, दुबई विच अंडर 19 एशिया कप के फाइनल विच पाकिस्तान ने भारत नूं 191 रन्स नाल हराता ते 13 साल बाद एशिया कप का टाइटल अपने नाम कर लिया। जे असीं मैच की गल करिए तो असीं 348 रन्स का उन्होंने टारगेट दिता। समीर मिन्हास की जिन्नी तारीफ की जाए वह घट है। उन्होंने 172 रन्स की इनिंग्स खेडी जिन्हें विच 9 छक्के ते 17 चौके शामिल ने। तो इस मुंडे ने पाकिस्तान का परचम बुलंद किया ते सानू उम्मीद है कल नूं आके पाकिस्तान की नुमाइंदगी भी करेगा। जे इंडिया की गल करिए असी तो 156 रन से उन्होंने पूरी टीम आउट हो गई। सूर्यवंशी ने 26 रन बनाए ने ते आयुष महात्रे उन्होंने कप्तान है बल्ले बल्ले 2 रन उत्ते आउट हो गए ने। ते महात्रे बारे यह गल की जाती सी कि जी CSK यानी चेन्नई सुपर किंग्स का ब्रांड है तो हुण IPL भी मैं समझदा एक्सपोज हो गया है। इन्होंने फ्लैट ट्रैक दवो तो छक्के चौके मारते हैं, जित जाते हैं। जिथे भी मुश्किल पिच आती है इन्हों के हथ पैर फुल जाते हैं। तो बड़ी अच्छी चीज़ है, साडे नौजवान हुण परफॉर्म कर रहे हैं। तो याद होएगा इस तो पहले असां जिहड़ा है राइजिंग स्टार का इवेंट जितया, फिर असी हांगकांग सिक्सिस का भी इवेंट जितया। तो हुण यह मुंडिया ने भी कमाल करती, सानू खुशी दी है, सानू तोहफा दिता है। साडे नाल मियाँ असगर सलीमी साहब मौजूद ने। मियाँ साहब वध जी आयां नूं। तुसीं तां पहले सानू खुशखबरियां सुणांदे सन कि जी असी ट्राई सीरीज़ जित गए ने, असी जनूबी अफ्रीका नूं हराता, असी श्रीलंका नूं हराता, फिर साडे मुंडे छाए पे ने ते एक होर हुण तोहफा लभ गया। किद्दां वेखदा परफॉर्मेंस नूं? हाँ जी बिल्कुल। अगर ਅਸੀਂ ਪਿਛਲੇ ਮਹੀਨੇ ਨੂੰ ਦੇਖੀਏ ਤਾਂ ਪਿਛਲੇ ਮਹੀਨੇ ਅਸੀਂ 4 ਵੱਡੇ ਟੂਰਨਾਮੈਂਟ ਇੰਟਰਨੈਸ਼ਨਲ ਟੂਰਨਾਮੈਂਟ ਜਿੱਤੇ ਸੀ। ਇਸ ਦਫਾ ਵੀ ਹੈ ਦਸੰਬਰ ਦੇ ਵਿੱਚ ਵੀ, ਯਾਨੀ ਕਿ ਸਾਲ ਦਾ ਐਂਡ ਹੋਣ ਵਾਲਾ ਹੈ ਔਰ ਸਾਡੇ ਕੋਲ ਫੇਰ ਕ੍ਰਿਕਟ ਦੇ ਵਿੱਚ ਖੁਸ਼ਖਬਰੀਆਂ ਹੀ ਆ ਰਹੀਆਂ ਹੈਗੀਆਂ ਨੇ। ਔਰ ਚੂੰਕਿ ਸਾਡੇ ਜਿਹੜੇ ਨਵੇਂ ਮੁੰਡਿਆਂ ਨੇ, ਨੌਜਵਾਨ ਜਿਹੜੇ ਅੰਡਰ 19 ਪਲੇਅਰਾਂ ਨੇ ਜਿਸ ਸ਼ਾਨਦਾਰ ਕਾਰਗਰਦਗੀ ਦਾ ਮੁਜ਼ਾਹਰਾ ਕੀਤਾ ਹੈ, ਉਹਦੀ ਜਿਹੜੀ ਵਾਹ ਬੱਲੇ ਬੱਲੇ ਹੈਗੀ ਨਾ, ਪੂਰੀ ਨਾ ਸਿਰਫ ਪਾਕਿਸਤਾਨ ਬਲਕਿ ਪੂਰੀ ਦੁਨੀਆ ਦੇ ਵਿੱਚ ਹੋ ਰਹੀ ਹੈ। ਔਰ ਜਿਹੜੀ ਕੱਲ ਸਮੀਰ ਮਿਨਹਾਸ, ਜਿਸ ਤਰ੍ਹਾਂ ਤੁਸੀਂ ਵੀ ਜ਼ਿਕਰ ਕੀਤਾ ਸੀ, ਜਿਸ ਤਰ੍ਹਾਂ ਉਹਨਾਂ ਨੇ ਕਾਰਗਰਦਗੀ ਦਿਖਾਈ, ਉਹਨਾਂ ਨੇ ਦੱਸ ਦਿੱਤਾ ਕਿ ਪਾਕਿਸਤਾਨੀ ਜਿਹੜੇ ਮੁੰਡੇ ਨੇ, ਪਾਕਿਸਤਾਨੀ ਜਿਹੜੇ ਖਿਲਾੜੀ ਨੇ ਔਰ ਪਾਕਿਸਤਾਨੀ ਜਿਹੜੇ ਨਵਾਂ ਯੂਥ ਹੈਗੇ ਨੇ, ਇਹਨਾਂ 'ਚ ਟੈਲੈਂਟ ਬਹੁਤ ਹੈਗਾ, ਕੁੱਟ ਕੇ ਭਰਿਆ ਹੈਗਾ ਹੈ। ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਕੀਤਾ ਸੀ, ਹੁਣ ਵੀ ਕਹਿ ਰਿਹਾ ਮੈਂ ਕਿ ਸਾਡੇ ਜਿਹੜੇ ਮੁੰਡਿਆਂ ਨੂੰ ਅੰਡਰ 19 ਜਿਹੜੇ ਮੁੰਡੇ ਸੀ ਉਹਨਾਂ ਨੂੰ ਖੇਲਣ ਦੇ ਜ਼ਿਆਦਾ ਮੌਕੇ ਨਹੀਂ ਮਿਲੇ। ਉਹਨਾਂ ਨੇ ਆਖਰੀ ਅੰਡਰ 19 ਵਰਲਡ ਕੱਪ ਖੇਲਿਆ ਸੀ, ਉਹਦੇ ਬਾਅਦ ਹੁਣ ਜਿਹੜਾ ਜਾ ਕੇ ਉਹਨਾਂ ਨੇ ਦੁਬਾਰਾ ਖੇਲਿਆ ਹੈਗਾ। ਜਦਕਿ ਇੰਡੀਆ ਨੇ ਬਾਕਾਇਦਾ ਜਿਹੜਾ ਪੈਸਾ ਹੈਗਾ ਸੀ ਪਾਣੀ ਦੀ ਤਰ੍ਹਾਂ ਬਹਾਇਆ ਹੈਗਾ ਸੀ। ਇੰਗਲੈਂਡ ਦੇ ਨਾਲ ਹੋਮ ਐਂਡ ਅਵੇ ਦੀ ਸੀਰੀਜ਼ ਤੇ ਬੁਨਿਆਦਾਂ ਤੇ ਸੀਰੀਜ਼ ਹੋਈ ਸੀ, ਉਹਦੇ ਬਾਅਦ ਆਸਟ੍ਰੇਲੀਆ ਦੇ ਨਾਲ ਵੀ ਇਸ ਤਰ੍ਹਾਂ ਹੋਈ ਸੀ। ਔਰ ਇਹਦੇ ਬਾਅਦ ਅਫਗਾਨਿਸਤਾਨ ਦੀ ਟੀਮ ਨੂੰ ਵੀ ਇੰਡੀਆ ਦੇ ਵਿੱਚ ਬੁਲਾਇਆ ਸੀ। 3 ਟੀਮਾਂ ਬਣੀਆਂ ਸੀ, ਇੱਕ ਅੰਡਰ 19 A, ਇੱਕ ਅੰਡਰ 19 B ਔਰ ਅਫਗਾਨਿਸਤਾਨ ਟੀਮ। ਯਾਨੀ ਕਿ ਉਹਨਾਂ ਨੂੰ ਬਿਹਤਰੀਨ ਮੌਕੇ ਜਿਹੜੇ ਗਏ ਸੀ ਨਾ ਦਿੱਤੇ ਸੀ। ਔਰ ਜਦਕਿ ਪਾਕਿਸਤਾਨ ਜਿਹੜੇ ਗਏ ਨੇ ਨਾ, ਬਗੈਰ ਤਿਆਰੀ ਤੋਂ ਪਾਕਿਸਤਾਨੀ ਮੁੰਡੇ ਗਏ ਸੀ। ਔਰ ਚੂੰਕਿ ਪਾਕਿਸਤਾਨੀ ਟੀਮ ਜਿਹੜਾ ਪਹਿਲਾ ਮੈਚ 70 ਸਕੋਰ ਤੋਂ ਭਾਰਤ ਕੋਲੋਂ ਹਾਰ ਗਈ ਸੀ, ਉਹ ਵੀ ਮੇਰਾ ਕਹਿਣਾ ਹੈਗਾ ਸੀ ਕਿ ਜਿਹੜੀ ਹੈਗੀ ਨਾ ਤਸ਼ਵੀਸ਼ ਵਾਲੀ ਕੋਈ ਗੱਲ ਨਹੀਂ ਹੈਗੀ। ਇਹੋ ਟੀਮ ਜਿਹੜੀ ਹੈਗੀ ਨਾ ਦੁਬਾਰਾ ਉੱਠੇਗੀ। ਔਰ ਜਿਸ ਦੀ ਅਸੀਂ ਸਰਾਹ ਰਹੇ ਆਪਣਾ ਸਮੀਰ ਮਿਨਹਾਸ ਨੂੰ, ਇਸ ਵੱਡੀ ਦਾ ਜਿਹੜਾ ਕ੍ਰੈਡਿਟ ਹੈਗਾ ਨਾ ਮੁਫਾਜ਼ ਸਾਹਿਬ, ਉਹ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕ ਜਿਹੜੇ ਕਪਤਾਨ ਨੇ ਸਰਫਰਾਜ਼ ਅਹਿਮਦ ਨੂੰ ਵੀ ਜਾਂਦਾ ਹੈਗਾ ਹੈ। ਉਹ ਚੂੰਕਿ ਟੀਮ ਦੇ ਕਪਤਾਨ ਨੇ 2006 ਦਾ ਜਿਹੜਾ ICC ਵਰਲਡ ਕੱਪ ਅੰਡਰ 19 ਹੋਇਆ ਸੀ, ਉਹਨੇ ਕਪਤਾਨੀ ਦੇ ਵਿੱਚ ਪਾਕਿਸਤਾਨ ਨੇ ਉਹ ਵੀ ਜਿੱਤਿਆ ਸੀ। ICC ਚੈਂਪੀਅਨ ਟਰੋਫੀ 2017 ਵੀ ਜਿਹੜੀ ਹੈਗੀ ਸੀ ਉਹ ਵੀ ਜਿੱਤਿਆ ਗਿਆ ਸੀ। ਔਰ ਜਿਹੜੇ ਫਾਤਿਹ ਟੀਮ ਹੁੰਦਾ, ਕਪਤਾਨ ਹੁੰਦਾ ਨਾ, ਔਰ ਜਿਹੜਾ ਫਾਤਿਹ ਖਿਲਾੜੀ ਹੁੰਦਾ, ਉਹਨੂੰ ਪਤਾ ਹੁੰਦਾ ਹੈ ਕਿ ਜਿਹੜਾ ਇੱਕ ਜਿੱਤੇ ਉਹਦਾ ਨਸ਼ਾ ਕੀ ਹੁੰਦਾ ਹੈ। ਇਹੋ ਹੀ ਜਿਹੜੀ ਗੱਲ ਹੈ ਸਰਫਰਾਜ਼ ਨੇ ਨਵੇਂ ਮੁੰਡਿਆਂ ਨੂੰ, ਅੰਡਰ 19 ਮੁੰਡਿਆਂ ਨੂੰ ਦੱਸੀ। ਔਰ ਜਿਹੜੀ ਸਰਫਰਾਜ਼ ਦੀ ਸਭ ਤੋਂ ਵੱਡੀ ਜਿਹੜੀ ਖੂਬੀ ਹੈ, ਇੱਕ ਤਾਂ ਉਹਨਾਂ ਬਾਰੇ ਬੜਾ ਮਸ਼ਹੂਰ ਹੈਗਾ ਕਿ ਸਰਫਰਾਜ਼ ਧੋਖਾ ਨਹੀਂ ਦੇਗਾ। ਇੱਕ ਤਾਂ ਇਹ ਵਾਲੀ ਗੱਲ ਹੈ। ਦੂਸਰਾ ਉਹ ਜਿਹੜਾ ਹੈਗਾ ਨਾ ਬੜਾ ਹੰਬਲ ਹੈਗਾ, ਪਲੇਅਰਾਂ ਦੇ ਨਾਲ ਬੜੇ ਪਿਆਰ ਮੁਹੱਬਤ ਦੇ ਨਾਲ ਗੱਲਬਾਤ, ਚਾਹੇ ਉਹ ਸੀਨੀਅਰ ਟੀਮ ਹੈਗੀ ਸੀ ਜਾਂ ਹੁਣ ਜਿਹੜੀ ਜੂਨੀਅਰ ਟੀਮ ਹੈਗੀ ਹੈ, ਹਮੇਸ਼ਾ ਉਹਨਾਂ ਦਾ ਜਿਹੜਾ ਹੈਗਾ ਨਾ ਤਰੀਕਾਕਾਰ ਰਿਹਾ ਹੈ ਕਿ ਮੁੰਡਿਆਂ ਦੇ ਨਾਲ ਬੜੇ ਪਿਆਰ ਮੁਹੱਬਤ ਦੇ ਨਾਲ ਗੱਲਬਾਤ ਕਰਦੇ ਨੇ, ਉਹਨਾਂ ਨੂੰ ਸਮਝਾਉਂਦੇ ਨੇ। ਔਰ ਉਹਨਾਂ ਦਾ ਜਿਹੜਾ ਮੋਟੀਵੇਸ਼ਨ ਜਿਹੜੇ ਲੈਕਚਰ ਹੁੰਦੇ ਨੇ, ਉਹਨਾਂ ਦੇ ਵਿੱਚ ਜਿਹੜੇ ਨਾ ਬਹੁਤ ਜ਼ਿਆਦਾ ਅਸਰ ਇਹ ਚੀਜ਼ਾਂ ਰੱਖਦੀਆਂ ਹੈਗੀਆਂ ਨੇ। ਔਰ ਫਾਈਨਲ ਤੋਂ ਪਹਿਲੇ ਵੀ ਜਿਹੜੇ ਹੈਗੇ ਨੇ ਨਾ, ਫਾਈਨਲ ਤੋਂ ਪਹਿਲੇ ਵੀ ਸਰਫਰਾਜ਼ ਨੇ ਬਾਕਾਇਦਾ ਮੁੰਡਿਆਂ ਦੇ ਨਾਲ ਬੈਠ ਕੇ ਗੱਪਸ਼ਪ ਕੀਤੀ ਸੀ, ਉਹਨਾਂ ਨੂੰ ਮਸਲੇ ਮਸਾਇਲ ਪੁੱਛੇ ਸੀ, ਉਹਨਾਂ ਨੂੰ इंडिया की जिहड़ी टीम दी हैगियां सी खूबियां दसियां, खामियां दसियां। गल करिए मोहसिन नकवी साहब ने भी मिलवाया उन्होंने समीर मिन्हास नूं सरफराज दे नाल, ते उन्होंने वाजे तौर पर आख्या कि मुंडे नूं असीं पॉलिश करने नूं अगे लियाना है। तो हुण मुस्तकबिल विच तुहानूं पता T20 वर्ल्ड कप आ रहा है, उस तो पहले श्रीलंका के खिलाफ सीरीज़ है। जे मास सदाकत ते समीर मिन्हास नूं मौका दिता जाए, इहदे विच कोई हर्ज तो नहीं है? हो सकता साडे वास्ते अच्छा परफॉर्म कर देण, या इन्हां नूं बेंच ते बाहर दिता जाएगा?
ਅਗਰ ਇਹ ਕਰ ਵੀ ਲਿੱਤਾ ਜਾਏ ਤੇ ਕੋਈ ਵੱਡੀ ਗੱਲ ਵੀ ਨਹੀਂ ਹੈਗੀ, ਕਿਉਂਕਿ ਸਾਡੇ ਜਿਹੜੇ ਮੇਨ ਪਲੇਅਰ ਹੈਗੇ ਨੇ 6 ਪਲੇਅਰ ਜਿਹੜੇ ਹੈਗੇ ਨੇ ਇਸ ਵਕਤ ਬਿਗ ਬੈਸ਼ ਖੇਲਦੇ ਪਏ ਨੇ, ਔਰ ਉਹ ਬਿਗ ਬੈਸ਼ ਜਿਹੜੀ ਹੈਗੀ ਨਾ ਖੇਲਣਗੇ ਸ੍ਰੀਲੰਕਾ ਵਾਸਤੇ ਨਹੀਂ ਆਣਗੇ। ਹਾਲਾਂਕਿ ਉਹਨਾਂ ਨੇ ਦਰਖਾਸਤ ਵੀ ਕੀਤੀ ਸੀ ਕਿ ਅਸੀਂ ਸ੍ਰੀਲੰਕਾ ਦੇ ਖਿਲਾਫ ਸੀਰੀਜ਼ ਖੇਲਣਾ ਚਾਹੁੰਦੇ ਗਏ, ਲੇਕਿਨ ਪਾਕਿਸਤਾਨ ਕ੍ਰਿਕਟ ਬੋਰਡ ਨੇ ਕਿਹਾ ਹੈ ਕਿ ਨਹੀਂ ਤੁਸੀਂ ਉੱਥੇ ਖੇਲੋ। ਹੁਣ ਚੁੱਕਿਆ ਆ ਜਿਹੜੀ ਸੀਰੀਜ਼ ਸ੍ਰੀਲੰਕਾ ਦੇ ਨਾਲ ਹੋਣੀ ਹੈ, ਇਹਦੇ ਵਿੱਚ ਪਾਕਿਸਤਾਨ ਕ੍ਰਿਕਟ ਬੋਰਡ ਨੇ ਔਰ ਪਾਕਿਸਤਾਨ ਦੀ ਜਿਹੜੀ ਸਿਲੈਕਸ਼ਨ ਕਮੇਟੀ ਉਹਨਾਂ ਨੇ ਨਵੇਂ ਮੁੰਡਿਆਂ ਨੂੰ ਹੀ ਚਾਂਸ ਦੇਣਾ ਹੈ। ਤੇ ਬਿਲਕੁਲ ਤੁਹਾਡੀ ਇੱਕ ਅੱਛੀ ਹੈਗੀ ਹੈ ਕਿ ਅਗਰ ਮੁਆਜ਼ ਸਦਾਕਤ ਨੂੰ ਔਰ ਸਬੀਰ ਮਿਨਹਾਸ ਨੂੰ ਅਗਰ ਅਸੀਂ ਚਾਂਸ ਦੇ ਵੀ ਦਿੰਦੇ ਹਾਂ ਤੇ ਮੇਰਾ ਖਿਆਲ ਹੈ ਕਿ ਐਕਸਪੈਰੀਮੈਂਟ ਕਰਨ ਦੇ ਵਿੱਚ ਕੋਈ ਬੁਰਾਈ ਨਹੀਂ ਹੈ। ਔਰ ਮੁਆਜ਼ ਸਦਾਕਤ ਤੁਹਾਨੂੰ ਪਤਾ ਕਜ਼ਾਫੀ ਸਟੇਡੀਅਮ ਦੇ ਵਿੱਚ ਜਿਹੜਾ ਫਾਈਨਲ ਵੀ ਖੇਲਿਆ ਗਿਆ ਸੀ ਉਹਦੇ ਵਿੱਚ ਵੀ ਉਹਦੀ ਸ਼ਾਨਦਾਰ ਕਾਰਗਰਦਗੀ ਹੈਗੀ ਸੀ। ਮੇਰਾ ਇਹ ਹਮੇਸ਼ਾ ਕਹਿਣਾ ਹੁੰਦਾ ਹੈ ਕਿ ਜਦੋਂ ਜਿਹੜਾ ਵੀ ਪਲੇਅਰ ਜਦੋਂ ਫੁੱਲ ਫਾਰਮ ਦੇ ਵਿੱਚ ਹੋਵੇ ਉਹਨੂੰ ਬਾਕਾਇਦਾ ਅੱਗੇ ਆਉਣ ਦਾ ਮੌਕਾ ਦੇ ਦੇਣਾ ਚਾਹੀਦਾ, ਨਾ ਕਿ ਵੇਟ ਕਰਨਾ ਚਾਹੀਦਾ ਕਿ ਹਾਲੀ ਉਹ ਛੋਟਾ ਹੈ, ਛੋਟੀ ਉਮਰ ਦਾ ਹੈਗਾ। ਤੁਸੀਂ ਇੱਕ ਮਿਸਾਲ ਦੇ ਦਿਓ ਤਾਂ ਸੂਰਿਆਵੰਸ਼ੀ 13 ਸਾਲ ਦਾ ਹੈਗਾ ਤੇ IPL ਦੇ ਵਿੱਚ ਉਹਦੀ ਨਿਲਾਮੀ ਹੋ ਗਈ ਔਰ ਉਹਦੇ ਬਾਅਦ ਉਹਨੇ ਜਿਹੜੀ ਨਾ ਤੇਜ਼ਤਰੀਨ ਸੈਂਚੁਰੀ ਵੀ ਬਣਾ ਦਿੱਤੀ। ਹੁਣ 14 ਸਾਲ ਦਾ ਹੈਗਾ। ਇਸ ਤੋਂ ਪਹਿਲੇ ਜਿਹੜਾ ਗਾਣਾ ਰਾਈਜ਼ਿੰਗ ਸਟਾਰ ਏਸ਼ੀਆ ਕੱਪ ਦੇ ਵਿੱਚ ਉਹਦੀ ਬੜੀ ਪਰਫਾਰਮੈਂਸ ਰਹੀ, ਅੱਛੀ ਰਹੀ ਹੈਗੀ ਸੀ। ਤੇ ਇਹਦੇ ਬਾਅਦ ਹਾਲਾਂਕਿ ਇੰਡੀਆ ਇਹ ਫਾਈਨਲ ਹਾਰ ਗਿਆ, ਲੇਕਿਨ ਸੂਰਿਆਵੰਸ਼ੀ ਦੀ ਜਿਹੜੀ ਪਰਫਾਰਮੈਂਸ ਇੱਥੇ ਵੀ ਬਹੁਤ ਹੀ ਅੱਛੀ ਹੈਗੀ। ਹਾਲਾਂਕਿ ਕੱਲ ਉਹਨਾਂ ਨੇ 26 ਸਕੋਰ ਕੀਤਾ, ਲੇਕਿਨ 10 ਗੇਂਦਾਂ ਤੇ 26 ਸਕੋਰ ਕੀਤਾ ਹੈਗਾ। ਤੇ ਲਿਹਾਜ਼ਾ ਮੈਂ ਸਲੀਮੀ ਸਾਹਿਬ ਇੰਡੀਆ ਦੀ ਜਿਹੜੀ ਇੰਟੈਂਟ ਬੜੀ ਸਾਨੂੰ ਖਰਾਬ ਨਜ਼ਰ ਆਉਂਦੀ ਪਾਈ ਸੀਗੀ, ਜਿਵੇਂ ਉਹ ਨਾ 10 ਓਵਰਾਂ ਉੱਤੇ ਚੇਸ ਕਰਨਾ ਚਾਹੁੰਦੇ ਨੇ। ਜਿਵੇਂ ਤੁਸੀਂ ਦੱਸਿਆ ਕਿ 10 ਗੇਂਦਾਂ ਦੇ ਉੱਤੇ 26 ਰਨ ਸੀਗੇ ਸੂਰਿਆਵੰਸ਼ੀ ਦੀ, ਤੇ ਇਹਨਾਂ ਦਾ ਕੋਈ ਕੋਚ ਦੱਸਣ ਵਾਲਾ ਨਹੀਂ ਇਹਨਾਂ ਨੂੰ ਕਿ ਤੁਸੀਂ ਇੱਕ ਲੰਬੀ ਪਾਰਟਨਰਸ਼ਿਪ ਲਗਾਓ, ਬਜਾਏ ਚੌਕੇ ਛੱਕੇ ਲਾ ਰਹੇ ਨੇ ਤੇ ਵਿਕਟਾਂ ਦੇ ਰਹੇ ਨੇ। ਇਹ ਮੁਫਾਜ਼ ਸਾਹਿਬ ਇੰਡੀਆ ਦੇ ਹਾਰਨ ਦੀ ਸਭ ਤੋਂ ਵੱਡੀ ਵਜ੍ਹਾ ਵੀ ਇਹੀ ਬਣੀ ਹੈ ਕਿ ਉਹਨਾਂ ਨੇ ਕੱਲ ਦਾ ਜਿਹੜਾ ਫਾਈਨਲ ਹੈ ਨਾ ਉਹਨੂੰ ਵੀ 2020 ਦੀ ਤਰ੍ਹਾਂ ਜਿਹੜਾ ਹੈਗਾ ਨਾ ਖੇਲਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਜਿਹੜੀ ਉਹਨਾਂ ਦੀ ਟੀਮ ਮੈਨੇਜਮੈਂਟ ਸੀ, ਉਹਨਾਂ ਦੇ ਜਿਹੜਾ ਥਿੰਕ ਟੈਂਕ ਸੀ, ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਮੁੰਡਿਓ ਬੇਸ਼ੱਕ ਤੁਸੀਂ ਬਹੁਤ ਤੇਜ਼ ਖੇਲਦੇ ਜੇ, ਲੇਕਿਨ ਇਹ 2020 ਮੈਚ ਨਹੀਂ ਹੈਗਾ, ਇਹ 50 ਓਵਰਾਂ ਦਾ ਮੈਚ ਹੈ। ਅਸਲ ਚੀਜ਼ ਹੈ ਇੱਥੇ ਗਲਤੀ ਕਰ ਗਏ ਨਾ ਮੁਫਾਜ਼ ਸਾਹਿਬ ਬੇਸਿਕਲੀ ਜਿਹੜੇ ਹੈਗੇ ਨੇ ਨਾ। ਤੇ ਇਹ ਜਿਹੜੇ ਹੈਗੇ ਨੇ ਨਾ ਸਾਡੇ ਜਿਹੜੇ ਪਲੇਅਰ ਹੈਗੇ ਸੀ ਉਹਨਾਂ ਨੇ ਤਿੰਨੇ ਸ਼ੋਬਿਆਂ ਦੇ ਵਿੱਚ, ਬੈਟਿੰਗ ਦੇ ਵਿੱਚ, ਬੋਲਿੰਗ ਦੇ ਵਿੱਚ, ਫੀਲਡਿੰਗ ਦੇ ਵਿੱਚ ਕੋਈ ਗਲਤੀ ਨਹੀਂ ਕੀਤੀ। ਬਿਹਤਰੀਨ ਜਿਹੜਾ ਹੈਗਾ ਨਾ ਮੈਰਿਟ ਤੇ ਜਾ ਕੇ ਖੇਲਿਆ ਹੈਗਾ ਔਰ ਉਹਦਾ ਜਿਹੜਾ ਨਤੀਜਾ ਹੈਗਾ। ਔਰ ਇਹ ਜਿਹੜੀ ਫਤਹ ਹੈਗੀ ਨਾ ਮੁਫਾਜ਼ ਸਾਹਿਬ, ਇਹ ਸਿਰਫ ਪਾਕਿਸਤਾਨ ਕ੍ਰਿਕਟ ਟੀਮ ਦੀ ਨਹੀਂ ਹੈਗੀ, ਇਹ ਪੂਰੇ ਮੁਲਕ ਦੀ ਫਤਹ ਹੈਗੀ ਹੈ। ਤੁਸੀਂ ਦੇਖਿਆ ਹੋਵੇਗਾ ਕਿ ਉੱਥੇ ਕੱਲ ਜਦੋਂ ਪਾਕਿਸਤਾਨ ਜਿੱਤਿਆ ਹੈਗਾ ਸੀ ਉੱਥੇ ਤਮਾਸ਼ਾਈ ਕਿੰਨਾ ਖੁਸ਼ੀ ਦਾ ਇਜ਼ਹਾਰ ਕਰ ਰਹੇ ਸੀ ਖਿਡਾਰੀਆਂ ਨੂੰ, ਸਬੀਰ ਮਿਨਹਾਸ ਨੂੰ, ਕਪਤਾਨ ਨੂੰ, ਉਹਨਾਂ ਨੂੰ ਜਿਹੜਾ ਹੈਗਾ ਨਾ ਆਪਣਾ ਬਾਕਾਇਦਾ ਆਪਣਾ ਕੰਧਿਆਂ ਦਾ ਚੁੱਕ ਲਿਆ ਸੀ। ਔਰ ਈਵਨ ਕਿ ਇੱਕ ਸ਼ਾਇਕ ਨੇ ਜਿਹੜਾ ਹੈਗਾ ਨਾ ਸਰਫਰਾਜ਼ ਨੂੰ ਬਾਕਾਇਦਾ ਜਿਹੜਾ ਹੈਗਾ ਨਾ ਗਲੇ ਲਾ ਕੇ ਕਿਹਾ ਹੈਗਾ ਕਿ ਇੰਨਾ ਜਜ਼ਬਾਤੀ ਹੋ ਗਿਆ ਕਿ ਸਰਫਰਾਜ਼ ਕਦੀ ਧੋਖਾ ਨਹੀਂ, ਔਰ ਇਸ ਤਰ੍ਹਾਂ ਦੀ ਗੱਲਾਂ ਹੋ ਰਹੀਆਂ ਸੀ। ਇਹੋ ਸੂਰਤ ਹਾਲ ਅਸੀਂ ਪਾਕਿਸਤਾਨ ਦੇ ਵਿੱਚ ਵੀ ਬਹਿ ਕੇ ਦੇਖ ਰਹੇ ਹੈਗੇ ਸੀ, ਘਰਾਂ ਦੇ ਵਿੱਚ ਵੀ, ਰੋਡਾਂ ਦੇ ਵਿੱਚ ਵੀ, ਹਰ ਤਰਫ ਜਿਹੜਾ ਹੈਗਾ ਨਾ ਇੱਕ ਖੁਸ਼ੀ ਮਨਾਈ ਜਾ ਰਹੀ ਸੀ। ਔਰ ਕੱਲ ਜਦੋਂ ਟੀਮ ਦੁਬਈ ਤੋਂ ਇਸਲਾਮਾਬਾਦ ਪਹੁੰਚੀ ਹੈ ਰਾਤ, ਹਾਲਾਂਕਿ ਰਾਤ ਦਾ ਟਾਈਮ ਸੀ, ਬੜਾ ਪੁਰਤਪਾਕ ਜਿਹੜੇ ਸਾਡੇ ਕੌਮੀ ਹੀਰੋਜ਼ ਹੈਗੇ ਸੀ ਉਹਨਾਂ ਦਾ ਬੜੇ ਪੁਰਤਪਾਕ ਤਰੀਕੇ ਨਾਲ ਇਸਤਕਬਾਲ ਹੋਇਆ ਹੈ। ਔਰ ਇਹਨਾਂ ਵਾਸਤੇ ਹੁਣ ਬੜਾ ਕੁਝ ਪਲਾਨ ਕੀਤਾ ਜਾ ਰਿਹਾ ਹੈਗਾ। ਤੁਹਾਨੂੰ ਪਤਾ ਹੈ ਕਿ ਜਿਹਦੇ ਨਾਲ 50 ਲੱਖ ਰੁਪਇਆ ਬਾਕਾਇਦਾ ਜਿਹੜਾ ਹੈਗਾ ਨਾ ਚੇਅਰਮੈਨ PCB ਨੇ ਅਨਾਉਂਸਮੈਂਟ ਵੀ ਕਰ ਦਿੱਤੀ ਹੈ ਸਬੀਰ ਮਿਨਹਾਸ ਵਾਸਤੇ, ਔਰ ਉਹਨੂੰ ਇਹ ਵੀ ਕਹਿ ਦਿੱਤਾ ਹੈਗਾ ਕਿ 2 ਸਾਲ ਦਾ ਜਿੰਨਾ ਵੀ ਖਰਚਾ ਹੋਏਗਾ ਪਾਕਿਸਤਾਨ ਕ੍ਰਿਕਟ ਬੋਰਡ ਦੇਗਾ। ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਦਾ ਇੱਕ ਖੁੱਲਾ ਇੱਕ ਪੈਗਾਮ ਹੈਗਾ ਹੈ ਕਿ ਜਿਹੜਾ ਵੀ ਪਲੇਅਰ ਅੱਛੀ ਪਰਫਾਰਮੈਂਸ ਦਾ ਮੁਜ਼ਾਹਰਾ ਕਰੇਗਾ ਉਹਦੇ ਵਾਸਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਜਿਹੜੇ ਹੈਗੇ ਨੇ ਖਜ਼ਾਨਿਆਂ ਦੇ ਮੂੰਹ ਖੁੱਲੇ ਗਏ ਨੇ। ਤੁਸੀਂ ਆਓ, ਅੱਛੀ ਪਰਫਾਰਮੈਂਸ ਦਿਓ, ਮੁਲਕ ਦਾ ਜਿਹੜਾ ਨਾਮ ਰੋਸ਼ਨ ਕਰੋ, ਫਿਰ ਅਸੀਂ ਕਦੀ ਵੀ ਤੁਹਾਨੂੰ ਪਿੱਛੇ ਨਹੀਂ ਛੱਡਾਂਗੇ। ਬਲਕਿ ਸਵਾਲ ਬਣਦਾ ਨਾ ਕਿ BCCI ਯਾਨੀ ਭਾਰਤੀ ਕ੍ਰਿਕਟ ਬੋਰਡ ਨੇ ਵੀ ਇੱਕ ਫੈਸਲਾ ਕਰ ਲਿਆ ਸੀਗਾ ਕਿ ਸੀਨੀਅਰ ਮੁੰਡਿਆਂ ਤਰ੍ਹਾਂ ਅਸੀਂ ਹੱਥ ਨਹੀਂ ਮਿਲਾਵਾਂਗੇ, ਟਰੋਫੀ ਨਹੀਂ ਲਵਾਂਗੇ ਮੋਹਸਿਨ ਨਕਵੀ ਸਾਹਿਬ ਕੋਲੋਂ, ਤੇ ਆਪਣਾ ਜਿਹੜਾ ਗੜਾ ਉਹਨਾਂ ਨੇ ਖੋਦਿਆ ਸੀਗਾ ਉਹ ਆਪ ਉਹਦੇ 'ਚ ਡਿੱਗ ਗਏ ਨੇ। ਤੇ ਤੁਸੀਂ ਸਮਝਦੇ ਹੋ ਤਕੱਬਰ ਟੁੱਟ ਗਿਆ? ਜੀ ਬਿਲਕੁਲ ਵੈਸੇ ਵੀ ਜੋ ਕਹਿੰਦੇ ਨੇ ਕਿ ਜਿਹੜਾ ਗਾਣਾ ਗੁਰੂਰ ਦਾ ਸਭ ਨੀਚਾ ਹੈ, ਅਸੀਂ ਬਚਪਨ ਦੇ ਵਿੱਚ ਹੀ ਪੜ੍ਹਦੇ ਆਏ ਹੈਗੇ ਆ। ਬੇਸਿਕਲੀ ਜਿਹੜਾ ਗਾਣਾ ਇੰਡੀਆ ਨੂੰ ਆਪਣੀ ਜਿਹੜੀ ਦੌਲਤ ਹੈਗੀ ਨਾ ਉਹਦੇ ਤੇ ਬੜਾ ਮਾਣ ਹੈਗਾ, ਠੀਕ ਹੈ। ਔਰ ਉਸ ਦੀ ਵਜ੍ਹਾ ਦੇ ਨਾਲ ਜਿਹੜਾ ਹੈਗਾ ਨਾ, ਔਰ ਤੁਹਾਨੂੰ ਪਤਾ 9 ਮਈ ਦੇ ਵਿੱਚ ਜਿਹੜਾ ਪਾਕਿਸਤਾਨ ਆਰਮੀ ਨੇ ਜਿਹੜਾ ਹੈਗਾ ਨਾ ਗੁਰੂਰ ਜਿਹੜਾ ਹੈਗਾ ਨਾ ਉਹਨਾਂ ਦਾ ਗੁਰੂਰ ਇੰਡੀਅਨ ਆਰਮੀ ਦਾ ਜਿਹੜਾ ਹੈਗਾ ਨਾ ਖਾਕ ਦੇ ਵਿੱਚ ਮਿਲਾਇਆ ਹੈਗਾ ਸੀ ਔਰ ਭਰਪੂਰ ਤਰੀਕੇ ਨਾਲ ਸ਼ਾਨਦਾਰ ਫਤਹ ਹਾਸਲ ਕੀਤੀ ਸੀ। ਉਹ ਹਾਲੀ ਤੱਕ ਉਹ ਜ਼ਖਮ ਹੀ ਨਹੀਂ ਭੁੱਲ ਸਕਿਆ ਹੈਗਾ। ਉਹ ਜਿਹੜਾ ਹੈਗਾ ਨਾ ਹਰ ਗੱਲ ਨੂੰ ਹੀ ਹੁਣ ਜੰਗ ਬਣਾ ਕੇ ਪੇਸ਼ ਕਰਦਾ ਹੈਗਾ। ਔਰ ਤੁਸੀਂ ਦੇਖੋ ਕਿ ਕੁੜੀਆਂ ਦਾ ਜਦੋਂ ਵਰਲਡ ਕੱਪ ਹੋਇਆ ਸੀ ਉਦੋਂ ਵੀ ਇਹੋ ਹੀ ਮਸਲਾ ਹੋ ਗਿਆ ਸੀ
ਔਰ ਇਹਦੇ ਬਾਅਦ ਇਮਰਜਿੰਗ ਜਿਹੜਾ ਹੈਗਾ ਸੀ ਆਪਣਾ ਏਸ਼ੀਆ ਕੱਪ, ਉਹਦੇ ਵਿੱਚ ਵੀ ਇਹੀ ਮਸਲਾ ਸੀ, ਸੀਨੀਅਰ ਏਸ਼ੀਆ ਕੱਪ ਦੇ ਵਿੱਚ ਵੀ ਇਹੀ ਮਸਲਾ ਸੀ, ਇਹਦੇ ਵਿੱਚ ਵੀ ਜਿਹੜਾ 19 ਵਰਲਡ ਕੱਪ ਹੈਗਾ ਇਹਦੇ ਵਿੱਚ ਵੀ ਇਹੀ ਮਸਲਾ ਸੀ। ਹਾਲਾਂਕਿ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੀ ਵਾਜ਼ਿਹ ਹਦਾਇਤ ਹੈਗੀਆਂ ਸੀ, ਉਹਨਾਂ ਨੇ PCI ਨੂੰ ਇੰਡੀਅਨ ਜਿਹੜੀ ਅੰਡਰ 19 ਕ੍ਰਿਕਟ ਟੀਮ ਦੇ ਕਪਤਾਨ ਨੂੰ, ਉਹਨਾਂ ਦੀ ਟੀਮ ਮੈਨੇਜਮੈਂਟ ਨੂੰ ਖੁੱਲ੍ਹਾ ਇੱਕ ਪੈਗਾਮ ਦਿੱਤਾ ਸੀ ਕਿ ਖੇਲਾਂ ਦੇ ਵਿੱਚ ਸਿਆਸਤ ਨਹੀਂ ਆਣੀ ਚਾਹੀਦੀ। ਜਦੋਂ ਪਾਕਿਸਤਾਨ ਦਾ ਇੰਡੀਆ ਦਾ ਮੈਚ ਹੋਏਗਾ, ਬਾਕਾਇਦਾ ਦੋਨੋਂ ਜਿਹੜੇ ਗਏ ਨੇ ਨਾ ਕਪਤਾਨ ਜਿਹੜੇ ਗਏ ਨੇ ਨਾ ਸ਼ੇਕ ਹੈਂਡ ਕਰਕੇ, ਲੇਕਿਨ ਜਿਹੜਾ ਗਏ ਨਾ ਫਿਰ ਉਹੀ ਗੱਲਬਾਤ ਆਈ। ਲੇਕਿਨ ਪਾਕਿਸਤਾਨ ਟੀਮ ਨੇ ਕੱਲ ਫਾਈਨਲ ਜਿੱਤ ਕੇ ਉਹ ਸਾਬਤ ਕਰ ਦਿੱਤਾ ਹੈ, ਉਹਨਾਂ ਦਾ ਜਿਹੜਾ ਗਰੂਰ ਇਸ ਖਾਕ ਦੇ ਵਿੱਚ ਮਿਲਾ ਦਿੱਤਾ, ਔਰ ਨੌਬਤ ਹੀ ਨਹੀਂ ਆਈ। ਉੱਥੇ ਚੁੱਕੇ ਚੇਅਰਮੈਨ PCB ਮੋਹਸਿਨ ਨਕਵੀ ਜਿਹੜੇ ਸਾਡੇ ਵਫਾਕੀ ਵਜ਼ੀਰੇ ਦਾਖਲਾ ਵੀ ਹੈਗੇ ਨੇ, ਮੌਜੂਦ ਹੈਗੇ, ਉਹਨਾਂ ਨੇ ਆਪਣੇ ਹੱਥ ਦੇ ਨਾਲ ਕਪਤਾਨ ਫਰਹਾਨ ਯੂਸਫ ਨੂੰ ਟਰਾਫੀ ਦਿੱਤੀ, ਗਲੇ ਲਾਇਆ। ਔਰ ਬਲਕਿ ਨਾ ਸਿਰਫ ਫਰਹਾਨ ਯੂਸਫ ਨੂੰ, ਮੈਂ ਇਹ ਵੀ ਦੇਖ ਰਿਹਾ ਹੈਗਾ ਸੀ ਕਿ ਚੇਅਰਮੈਨ ਸਾਹਿਬ ਨੇ तमाम ਖਿਡਾਰੀਆਂ ਨੂੰ ਜਿਹੜਾ ਹੈਗਾ ਨਾ ਫਰਦਨ ਜਿਹੜਾ ਹੈਗਾ ਨਾ ਉਹਨਾਂ ਦੇ ਨਾਲ ਮਿਲੇ ਸੀ, ਉਹਨਾਂ ਨੂੰ ਤਬਕੀ ਦਿੱਤੀ। ਔਰ ਉਹਦੇ ਸਾਡੀ ਦੁਆ ਹੈ ਕਿ ਜਿਹੜੇ ਮੈਨਸ ਟੀਮ ਹੈ ਉਹ ਵੀ ਇਸੇ ਤਰ੍ਹਾਂ ਦੀ ਕਾਰਕਰਦਗੀ ਦਿਖਾਣ। ਤੇ ਜਰਾ ਥੋੜੀ ਜਿਹੀ ਹੁਣ ਏਸ਼ੀਅਸ ਤੇ ਗੱਲ ਕਰ ਲਈਏ ਤੇ 82 ਰਨਸ ਤੋਂ ਹਰਾਤਾ ਹੈ ਤੀਜੇ ਟੈਸਟ ਵਿੱਚ ਆਸਟ੍ਰੇਲੀਆ ਨੇ। ਇੰਗਲਿਸ਼ ਦੀ ਟੀਮ ਹਰ ਸਾਨੂੰ ਸ਼ੋਬੇ ਵਿੱਚ ਨਾਕਾਮ ਨਜ਼ਰ ਆਈ ਹੈ। ਉਹਨਾਂ ਦੇ ਕੋਚ ਨੂੰ ਬ੍ਰੈਂਡਨ ਮੁਕੈਲਬ ਨੇ ਵੀ ਕਹਿਤਾ ਹੈ ਕਿ ਜੀ ਅਸੀਂ ਓਵਰ ਕੌਨਫੀਡੈਂਟ ਹੋ ਗਏ ਸੀਗੇ, ਸਾਡੀ ਤਿਆਰੀਆਂ ਤਾਂ ਚੰਗੀਆਂ ਸੀਗੀਆਂ ਲੇਕਿਨ ਸਾਨੂੰ ਨਹੀਂ ਪਤਾ ਸੀ ਕਿੱਥੇ ਲੈਗ ਕੀਤਾ, ਕਿੱਥੇ ਸਾਡੇ ਹੱਥ ਪੈਰ ਫੁੱਲ ਗਏ ਨੇ। ਤੇ ਨਾਜ਼ਰੀਨ ਵਾਸਤੇ ਥੋੜਾ ਜਿਹਾ ਮੈਂ ਦੱਸਦਾ ਕਿ 2013 ਵਿੱਚ ਸਰ ਐਲੈਸਟਰ ਕੁੱਕ ਦੀ ਕਿਆਦਤ ਵਿੱਚ ਇੰਗਲਿਸ਼ ਟੀਮ 5-0 ਤੋਂ ਹਾਰ ਚੁੱਕੀ ਹੈ ਤੇ 2017 ਵਿੱਚ ਵੀ 4-0 ਤੋਂ ਹਾਰੀ ਹੈ ਤੇ ਹੁਣ 2021 ਵਿੱਚ ਵੀ 4-0 ਨਾਲ ਹਾਰ ਚੁੱਕੀ ਹੈ। ਤੇ ਹੁਣ ਤੁਹਾਡੇ ਸਾਹਮਣੇ ਮਿਸਾਲ ਮੌਜੂਦ ਹੈ 2025 ਵਿੱਚ ਉਹਨਾਂ ਨਾਲ ਕਿਹੜੀ ਭੈੜੀ ਹੋ ਰਹੀ ਹੈ। ਤੇ ਇਹ ਮੈਨੂੰ ਸਲੀਮੀ ਸਾਹਿਬ ਇਹ ਹੁਣ ਥੋੜਾ ਬੁਰਾ ਲੱਗਦਾ ਪਿਆ ਇੰਗਲਿਸ਼ ਸ਼ਾਇਕੀਨ ਵਾਸਤੇ ਜਿਹੜੇ ਦੁਨੀਆ ਭਰ ਤੋਂ ਆਏ ਨੇ ਲੱਖਾਂ ਡਾਲਰ ਖਰਚ ਕਰਕੇ ਆਪਣੀ ਟੀਮ ਨੂੰ ਸਪੋਰਟ ਕਰਨ, ਤੇ ਇਵੇਂ ਦੀ ਕਾਰਕਰਦਗੀ ਹੋਏ ਤੇ ਮੈਂ ਸਮਝਦਾ ਜ਼ਿੰਬਾਬਵੇ ਜਾਂ ਨਮੀਬੀਆ ਨੂੰ ਭੇਜ ਦੇਣਾ ਚਾਹੀਦਾ ਸੀਗਾ। आज बिल्कुल ये नमीबिया या जिम्बाब्वे तो नहीं जा सकती है मुफाज साहब, क्योंकि ऐसी सीरीज है ऐसी सिर्फ और सिर्फ पता है कि इंग्लैंड और ऑस्ट्रेलिया लेकिन वाकई जड़ा गल बड़ी मायूसी का गल है क्योंकि 5 टेस्ट मैचों की सीरीज है 3 ਦੇ 3 ਜਿਹੜੇ ਟੈਸਟ ਮੈਚ ਨੇ ਯਕਤਰਫਾ ਤੌਰ और सिर्फ ਜਿਹੜੀ ਆਪਣੀ ਇੱਜ਼ਤ ਹੈ ਨਾ ਉਹ ਬਚਾਉਣ ਦਾ ਮੌਕਾ ਹੈਗਾ। ਉਹਨਾਂ ਦੇ ਜਿਹੜੇ ਹੈਡ ਕੋਚ ਹੈਗੇ ਨੇ ਉਹਨਾਂ ਨੇ ਵੀ ਕਿਹਾ ਕਿ ਸੀਰੀਜ਼ ਤਾਂ ਅਸੀਂ ਹਾਰ ਗਏ ਆ, ਜੋ ਅਸੀਂ ਪਲੈਨਿੰਗ ਕੀਤੀ ਸੀ ਉਹ ਤੇ ਜਿਹੜੇ ਕਹਿੰਦੇ ਨੇ ਉਹਦੇ ਮੁਤਾਬਿਕ ਤੇ ਪਲੇਅਰ ਨਹੀਂ ਖੇਲ ਸਕੇ। ਹੁਣ ਸਿਰਫ ਔਰ ਸਿਰਫ ਆਪਣੀ ਜਿਹੜੇ 2 ਟੈਸਟਾਂ ਦੇ ਵਿੱਚ ਰਹੀ ਸਹੀ ਜਿਹੜੀ ਇੱਜ਼ਤ ਹੈਗੀ ਹੈ, ਜਿਹੜੀ ਸਾਖ ਹੈਗੀ ਹੈ, ਉਹਨੂੰ ਵੀ ਬਚਾ ਲਿੱਤਾ ਜਾਏ। ਔਰ ਸਭ ਤੋਂ ਵੱਡੀ ਗੱਲ ਹੈ ਜਿਹੜੇ ਕਪਤਾਨ ਜਿਹੜੇ ਹੈਗੇ ਨੇ ਨਾ ਬੈਨ ਸਟੋਕ, ਉਹਨਾਂ ਨੂੰ ਇੱਕ ਕਪਤਾਨੀ ਜਿਹੜਾ ਹੈਗਾ ਨਾ ਕਪਤਾਨੀ ਦਾ ਵੀ ਚੈਲੰਜ ਹੈਗਾ, ਉਹਨਾਂ ਦੇ ਵੀ ਇਹ ਸਵਾਲ ਉਠਾਏ ਜਾ ਰਹੇ ਹੈਗੇ ਨੇ ਕਿ ਇਸ ਤਰੀਕੇ ਨਾਲ ਯਕਤਰਫਾ ਤੌਰ ਤੇ ਅਗਰ ਤੁਸੀਂ ਹਾਰੀ ਜਾ ਰਹੇ ਹੈਗੇ ਜੇ ਤੇ ਔਰ ਤੁਹਾਡਾ ਫਿਰ ਕਪਤਾਨ ਹੋਣ ਦਾ ਕੀ ਫਾਇਦਾ ਹੈਗਾ। ਕਿਉਂਕਿ ਇਹਨਾਂ ਨੂੰ 2 ਸਾਲ ਵਾਸਤੇ ਜਿਹੜਾ ਹੈਗਾ ਨਾ ਕਪਤਾਨ ਬਣਾਇਆ ਗਿਆ ਹੈਗਾ, ਲੇਕਿਨ ਉਹਨਾਂ ਨੇ ਇਹ ਕਿਹਾ ਹੈਗਾ ਕਿ ਬੇਸ਼ੱਕ ਮੈਂ ਹਾਰ ਗਿਆ ਹੈਗਾ ਵਾ, ਸਾਡੀ ਟੀਮ ਚੰਗਾ ਨਹੀਂ ਖੇਡੀ, ਲੇਕਿਨ ਮੈਂ ਇਸੇ ਹੀ ਤਰ੍ਹਾਂ ਬਦਸਤੂਰ ਜਿਹੜਾ ਹੈਗਾ ਨਾ ਇੰਗਲਿਸ਼ ਕ੍ਰਿਕਟ ਟੀਮ ਦੀ ਜਿਹੜੀ ਕਿਆਦਤ ਕਰਦਾ ਰਵਾਂਗਾ। ਬੜੀ ਮਾਯੂਸੀ ਪਾਈ ਜਾ ਰਹੀ ਹੈਗੀ ਹੈ ਆਪਣਾ ਇੰਗਲਿਸ਼ ਪਰਸਤਾਰ ਹੈਗੇ ਨੇ, ਕ੍ਰਿਕਟ ਫੈਨ ਹੈਗੇ ਨੇ, ਕਿਉਂਕਿ ਅਗਰ ਥੋੜਾ ਬਹੁਤ ਮੈਚ ਮੁਕਾਬਲਾ ਕਰਕੇ ਹਾਰ ਦਿੱਤਾ ਜਾਏ ਤਾਂ ਫਿਰ ਤਾਂ ਕੋਈ ਐਡਾ ਅਫਸੋਸ ਨਹੀਂ ਹੁੰਦਾ, ਲੇਕਿਨ ਯਕਤਰਫਾ ਮੈਚ ਹੋ ਜਾਣ ਉਹ 2-2 3 ਦੇ ਵਿੱਚ ਮੈਚ ਮੁੱਕ ਜਾਂਦੇ ਨੇ, ਐਸੀ ਸਟੋਰੀ ਹੋ ਰਹੀ ਹੈ। ਲੱਗਦਾ ਉਹੀ ਤੁਹਾਡੀ ਗੱਲ ਹੈ ਨਮੀਬੀਆ ਦਾ ਜਾਂ ਆਪਣਾ ਜ਼ਿੰਬਾਬਵੇ ਜਾਂ ਇਸ ਤਰ੍ਹਾਂ ਦੀ ਛੋਟੀ ਮੋਟੀ ਸਭ ਯਕਤਰਫਾ ਮੁਕਾਬਲਾ ਹੋ ਗਿਆ। ਤੁਸੀਂ ਇੱਥੋਂ ਹਿਸਾਬ ਲਾਓ ਨਾ 3 ਟੈਸਟ ਮੈਚ ਸਿਰਫ 11 ਦਿਨ ਵਿੱਚ ਮੁੱਕ ਗਏ ਨੇ। ਤੇ ਜ਼ਾਤੀ ਤੌਰ ਤੇ ਕ੍ਰਿਕਟ ਫੈਨ ਦੀ ਹੈਸੀਅਤ ਨਾਲ ਮੈਨੂੰ ਤੇ ਕੋਈ ਚੱਸ ਨਹੀਂ ਆ ਰਹੀ ਤੇ ਇਹ ਅੱਛੀ ਚੀਜ਼ ਨਹੀਂ ਹੈ ਕਿ ਵੱਡੀਆਂ ਟੀਮਾਂ ਦਾ ਮੁਕਾਬਲਾ ਹੋਏ ਤੇ 1 ਸਾਈਡਡ ਹੋਵੇ। ਤੇ ਸਾਡੀ ਦੁਆ ਹੈ ਕਿ ਅੱਛੀ ਕ੍ਰਿਕਟ ਵੇਖਣ ਨੂੰ ਲੱਭੇ ਸ਼ਾਇਕੀਨ ਨੂੰ। ਤੇ ਵੱਧ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਸਲੀਮੀ ਸਾਹਿਬ। ਤੇ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਹਾਜ਼ਰ ਹੁੰਦੇ ਹਾਂ। ब्रेक तो बाद खुश आमदीद असी गल करते पाए सन पाकिस्तान की शानदार परफॉर्मेंस बारे। जिद्दां समीर मिनहास खेडे ने 172 रन बनाए ने, छक्के चौकों की बरसात की है। तो इंडियन टीम जिहड़ी कहंदे सी कि जी यह खिलाड़ी IPL खेड के आए ने, वो भी बड़ी भैड़ी तरह एक्सपोज हो गए ने। साडे नाल उसामा रज़ाक साहब मौजूद ने। उसामा साहब वध जी आए नूं ਇਹ ਤੁਸੀਂ ਹੁਣ ਸਮਝਦੇ ਹੋ ਜਿਹੜੇ ਸਮੀਰ ਮਿਨਹਾਸ ਤੇ ਮਾਸ ਸਦਾਕਤ ਨੂੰ ਅਸੀਂ ਟਰਾਈ ਕਰ ਲਈਏ ਕਿਉਂਕਿ ਹੁਣ ਤੁਹਾਨੂੰ ਪਤਾ ਹੈ T20 ਵਰਲਡ ਕੱਪ ਆ ਰਿਹਾ ਹੈ, ਉਸ ਤੋਂ ਪਹਿਲੇ ਸ਼੍ਰੀਲੰਕਾ ਦੇ ਖਿਲਾਫ ਅਸੀਂ ਖੇਡਣਾ ਹੈ। ਜੇ ਸਾਇਮ ਅਯੂਬ ਦੀ ਅਸੀਂ ਗੱਲ ਕਰੀਏ 6-6 ਡਕਸ ਲਏ ਨੇ ਉਹਨਾਂ ਨੇ ਏਸ਼ੀਆ ਕੱਪ ਵਿੱਚ, ਜੇ 1-2 ਮੈਚਾਂ 'ਚ ਉਹਨਾਂ ਨੂੰ ਬਹਾ ਦਿੱਤਾ ਜਾਵੇ ਤੇ ਨੌਜਵਾਨਾਂ ਨੂੰ ਮੌਕਾ ਦੇ ਦਿੱਤਾ ਜਾਵੇ ਤਾਂ ਇਹਦੇ ਵਿੱਚ ਕੋਈ ਹਰਜ ਤੇ ਨਹੀਂ ਹੈ ਤੁਹਾਡੀ ਨਜ਼ਰ 'ਚ? जी सर बिल्कुल। मैं सब तो पहले तो मैं बहुत ज्यादा खुश हाँ क्योंकि संडे इस तरह जो इस दफा आया ना वो बहुत डिफरेंट किस्म का संडे आया। पहले जिन्ने भी संडे आए उन्होंने पाकिस्तानियों को मायूस किया, लेकिन
ਜਿਹੜਾ ਇਸ ਦਫਾ ਸੰਡੇ ਆਇਆ ਉਹ ਸਾਡੀ ਪਾਕਿਸਤਾਨੀ ਅੰਡਰ 19 ਟੀਮ ਨੇ ਸਾਨੂੰ ਬਹੁਤ ਵੱਡਾ ਸਰਪ੍ਰਾਈਜ਼ ਦਿੱਤਾ, ਜੋ ਕਿ ਜਿਸ ਸਰਪ੍ਰਾਈਜ਼ ਦੀ ਸਾਨੂੰ ਬਹੁਤ ਜ਼ਰੂਰਤ ਸੀ। ਤੇ ਇਹ ਜਿਹੜਾ ਟਾਈਟਲ ਹੁਣ ਪਾਕਿਸਤਾਨ ਆਇਆ, ਯਕੀਨ ਕਰੋ ਇਸ ਟਾਈਟਲ ਦੀ ਬਹੁਤ ਜ਼ਰੂਰਤ ਸੀ। ਹੁਣ ਤੁਸੀਂ ਪੁੱਛ ਰਹੇ ਹੋ ਕਿ ਨਵੇਂ ਯੰਗਸਟਰ ਨੂੰ ਮੌਕਾ ਦਿੱਤਾ ਜਾਵੇ, ਬਿਲਕੁਲ ਨਵੇਂ ਯੰਗਸਟਰਸ ਨੂੰ ਜਿਹੜਾ ਹੈ ਟਰਾਈ ਕਰਨਾ ਚਾਹੀਦਾ ਹੈ। ਅਗਰ ਟਰਾਈ ਨਹੀਂ ਕੀਤਾ ਜਾਏਗਾ, ਅਗਰ ਪੁਰਾਣੇ ਲੋਕਾਂ ਦੇ ਨਾਲ ਹੀ ਅਸੀਂ ਜਾਵਾਂਗੇ ਫਿਰ ਪੁਰਾਣੇ ਰਿਜ਼ਲਟਸ ਹੀ ਸਾਡੇ ਸਾਹਮਣੇ ਆਣਗੇ। ਜੋ ਸ਼ੁਰੂ ਤੋਂ ਸਾਡੇ ਨਾਲ ਚੱਲਦਾ ਆ ਰਿਹਾ ਹੈ, ਅਗਰ ਉਹਨੂੰ ਹੀ ਅਸੀਂ ਫੋਲੋ ਕਰਾਂਗੇ ਤਾਂ ਉਹੀ ਸਾਡੇ ਨਾਲ ਆਂਦਾ ਹੈ। ਨਵੀਂ ਚੀਜ਼ਾਂ ਨੂੰ ਅਸੀਂ ਟਰਾਈ ਨਹੀਂ ਕਰਾਂਗੇ, ਨਵੇਂ ਲੋਕਾਂ ਨੂੰ, ਨਵੇਂ ਪਲੇਅਰਸ ਨੂੰ, ਨਵੇਂ ਯੰਗਸਟਰਸ ਨੂੰ ਅਸੀਂ ਨਹੀਂ ਲੈ ਕੇ ਆਵਾਂਗੇ ਤੇ ਰਿਜ਼ਲਟਸ ਅੱਛੇ ਨਹੀਂ ਆਣਗੇ। ਉਹ ਤੁਸੀਂ ਦੇਖੋ ਕਿੱਡਾ ਅੱਛਾ ਲੜਕਾ ਖੇਲਿਆ ਹੈ ਸਮੀਰ ਮਿਨਹਾਸ, 172 ਰਨ ਦੀ ਸ਼ਾਨਦਾਰ ਇਨਿੰਗ ਉਹਨੇ ਖੇਲੀ ਹੈ। ਤੇ ਏਦਾਂ ਹੀ ਅਗਰ ਨਵਾਂ ਟੈਲੈਂਟ ਜਿਹੜਾ ਸਾਹਮਣੇ ਲਿਆਂਦਾ ਜਾਵੇ ਤੇ ਸ਼ਾਇਦ ਬਹੁਤ ਅੱਛੇ ਰਿਜ਼ਲਟ ਸਾਨੂੰ ਦੇਖਣ ਨੂੰ ਮਿਲਣਗੇ। ਸਾਹਿਬ ਸਰਫਰਾਜ਼ ਅਹਿਮਦ ਦਾ ਕਿੰਨਾ ਕੰਟਰੀਬਿਊਸ਼ਨ ਇਹਦੇ ਵਿੱਚ ਤੁਹਾਨੂੰ ਯਾਦ ਹੋਏਗਾ 2017 ਦੀ ਚੈਂਪੀਅਨਸ ਟਰਾਫੀ ਮੈਨੂੰ ਯਾਦ ਆ ਗਈ, ਜਿੱਦਾਂ ਅਸੀਂ 300 ਪਲੱਸ ਦਾ ਟਾਰਗੇਟ ਦਿੱਤਾ, ਫਖਰ ਜ਼ੁਬਾਨ ਹੀਰੋ ਬਣੇ ਨੇ। ਫਿਰ ਮੁਹੰਮਦ ਆਮਿਰ ਦਾ ਸ਼ਾਨਦਾਰ ਸਪੈਲ ਸੀਗਾ ਤੇ ਸਰਫਰਾਜ਼ ਅਹਿਮਦ ਉੱਥੇ ਵੀ ਛਾਏ ਪਏ ਸੀਗੇ ਤੇ ਇੱਥੇ ਵੀ ਛਾਏ ਪਏ ਨੇ। ਦੇਖੋ ਸਰਫਰਾਜ਼ ਸਾਹਿਬ ਤੇ ਉਹਨਾਂ ਦੇ ਬਾਰੇ ਤਾਂ ਪਹਿਲੇ ਵੀ ਕੋਈ ਡਾਊਟ ਨਹੀਂ ਆਇਆ ਸੀ, ਠੀਕ ਹੈ। ਸਰਫਰਾਜ਼ ਦੇ ਬਾਰੇ ਤੇ ਇੱਕ ਟਾਈਟਲ ਨੂੰ ਦਿੱਤਾ ਗਿਆ ਕਿ ਸਰਫਰਾਜ਼ ਕभी ਧੋਖਾ ਨਹੀਂ ਦੇਗਾ, ਠੀਕ ਹੈ। ਤੇ ਸਰਫਰਾਜ਼ ਵਾਕਈ ਹੀ ਧੋਖਾ ਨਹੀਂ ਦਿੰਦਾ। 2017 ਦੀ ਚੈਂਪੀਅਨ ਟਰਾਫੀ ਦੇ ਵਿੱਚ ਅਗਰ ਚੈਂਪੀਅਨ ਟਰਾਫੀ ਜਿੱਤੀ ਤਾਂ ਸੀ ਉਹਨਾਂ ਦੀ ਵਜ੍ਹਾ ਤੋਂ ਜਿੱਤੀ ਹੈ। ਅੱਛਾ, ਉਸ ਬੰਦੇ ਦੀ ਇੱਕ ਮੈਨੂੰ ਅੱਛੀ ਨੇਚਰ ਲੱਗਦੀ ਹੈ ਕਿ ਉਹ ਮੋਟੀਵੇਟ ਰੱਖਦਾ ਹਰ ਇਨਸਾਨ ਨੂੰ। ਅਗਰ ਕੋਈ ਬੈਟਸਮੈਨ ਬੈਟਿੰਗ ਕਰ ਰਿਹਾ ਤਾਂ ਪਿੱਛੇ ਬੋਲ ਰਿਹਾ ਹੋਏਗਾ ਕਿ ਇਦਾਂ ਨਹੀਂ ਇਦਾਂ ਕਰੋ, ਇਦਾਂ ਨਹੀਂ ਇਦਾਂ ਕਰੋ। ਅਗਰ ਕੋਈ ਬੋਲਿੰਗ ਕਰ ਰਿਹਾ ਤੇ ਉਹ ਬਾਰ-ਬਾਰ ਆਪਣੀ ਕੀਪਿੰਗ ਛੱਡ ਕੇ ਉੱਥੇ ਤੱਕ ਜਾਂਦਾ ਹੈ ਪਿੱਛੇ ਸਮਝਾਉਣ, ਠੀਕ ਹੈ। ਤੇ ਸਰਫਰਾਜ਼ ਭਾਈ, ਸੈਫੀ ਭਾਈ ਇਸ ਵਨ ਐਂਡ ਓਨਲੀ, ਠੀਕ ਹੈ। ਉਹਨਾਂ ਵਰਗਾ ਪਾਕਿਸਤਾਨ ਨੂੰ ਮੈਂ ਇੱਕ ਮੇਰਾ ਹੋਰ ਮਸ਼ਵਰਾ ਹੈ ਕਿ ਅਗਰ ਸੈਫੀ ਭਾਈ ਨੂੰ ਪਾਕਿਸਤਾਨ ਦੀ ਦੂਸਰੀ ਟੀਮ ਦਾ ਵੀ ਮੈਂਟੋਰ ਕਾਇਮ ਕੀਤਾ ਜਾਵੇ, ਉਹਨਾਂ ਨੂੰ ਮੈਂਟੋਰਸ਼ਿਪ ਦੇ ਦਿੱਤੀ ਜਾਵੇ ਤੇ ਸ਼ਾਇਦ ਜਿਹੜਾ T20 ਵਰਲਡ ਕੱਪ 2026 ਦੇ ਰਿਜ਼ਲਟ ਕੋਈ ਸਾਨੂੰ ਮਾਈਕ ਹੈਸਨ ਕਿੱਥੇ ਜਾਣਗੇ, ਉਹ ਵੀ ਬੜੀ ਅੱਛੀ ਕੋਚਿੰਗ ਕਰਦੇ ਪਏ ਨੇ ਸਾਹਮਣੇ ਆਏ ਨੇ ਜੀ। ਮਾਈਕ ਹੈਸਨ ਵੀ ਕਿੱਥੇ ਜਾਣਗੇ, ਮੈਂ ਪੁੱਛਦਾ ਪਿਆ ਸਾਂ ਕਿ ਉਹਨਾਂ ਦੀ ਕੋਚਿੰਗ ਬੜੀ ਅੱਛੀ ਜਾ ਰਹੀ ਹੈ। ਤੁਸੀਂ ਤੇ ਫਿਰ ਕਨਫਿਊਜ਼ ਕਰ ਰਹੇ ਹੋ ਨਾ ਕਿ ਸਰਫਰਾਜ਼ ਅਹਿਮਦ ਨੂੰ ਇੱਕ ਹੋਰ ਅਸੀਂ ਅਹੁਦਾ ਦੇ ਦਿੱਤਾ ਜਾਵੇ। ਸਰਫਰਾਜ਼ ਨੂੰ ਜੀ ਬਿਲਕੁਲ, ਕਿਉਂਕਿ ਮਾਈਕ ਹੈਸਨ ਮੈਂ ਕਹਿ ਰਿਹਾ ਨਾ ਕੋਚਿੰਗ ਕਰਦੇ ਪਏ ਨੇ ਬੜੀ ਅੱਛੀ ਤਰ੍ਹਾਂ ਪਾਕਿਸਤਾਨ ਟੀਮ ਦੀ, ਜੀ। ਤੇ ਹੁਣ ਸਰਫਰਾਜ਼ ਨੂੰ ਜੇ ਅਸੀਂ ਲਿਆ ਦਿੱਤਾ ਜਾਵੇ ਤੇ ਫਿਰ ਇਹ ਕਲੈਸ਼ ਨਹੀਂ ਹੋ ਜਾਏਗਾ ਦੋਵਾਂ ਦਾ ਆਪਸ 'ਚ? ਨਹੀਂ, ਕਲੈਸ਼ ਦੇਖੋ ਪ੍ਰੋਫੈਸ਼ਨਲੀ ਤੌਰ ਤੇ ਇਹਨਾਂ ਨੂੰ ਅਗਰ ਚੀਜ਼ ਸੋਚੀ ਜਾਵੇ ਤਾਂ ਕਲੈਸ਼ ਬਣਦਾ ਨਹੀਂ, ਕਿਉਂਕਿ ਅਸੀਂ ਪਾਕਿਸਤਾਨ ਦੀ ਟੀਮ ਵਾਸਤੇ ਕੰਮ ਕਰਨਾ, ਅਸੀਂ ਆਪਣੇ ਵਾਸਤੇ ਨਹੀਂ ਕਰਨਾ। ਅਗਰ ਆਪਣੇ ਵਾਸਤੇ ਕਰਨਾ ਹੋਵੇ ਤਾਂ ਫੇਰ ਹੀ ਕਲੈਸ਼ ਬਣਦਾ ਹੈ ਨਾ। ਅਗਰ ਪਾਕਿਸਤਾਨ ਦਾ ਸੋਚ ਕੇ ਚੱਲਣਾ ਹੈ ਤਾਂ ਸਾਨੂੰ ਕਲੈਸ਼ ਨੂੰ ਸਾਈਡ ਤੇ ਰੱਖਣਾ ਪਏਗਾ ਔਰ ਉਹ ਸੋਚਣਾ ਪਏਗਾ, ਉਹ ਕਰਨਾ ਪਏਗਾ ਜਿਹਦੇ ਵਿੱਚ ਪਾਕਿਸਤਾਨ ਦਾ ਫਾਇਦਾ, ਪਾਕਿਸਤਾਨ ਦੀ ਟੀਮ ਦਾ ਫਾਇਦਾ ਔਰ ਸਾਡੇ ਤੇ ਅਰੂਜ ਆਵੇ, ਸਾਡੇ ਮੁਲਕ ਦੇ ਵਿੱਚ ਖੁਸ਼ੀਆਂ ਆਣ, ਸਾਨੂੰ ਉਹ ਫੈਸਲੇ ਕਰਨੇ ਪੈਣਗੇ। ਤੇ IPL ਕਿੱਦਾਂ ਐਕਸਪੋਜ਼ ਹੋਇਆ ਤੁਸੀਂ ਵੇਖਦੇ ਪਏ, ਇਹਨਾਂ ਨੂੰ ਫਲੈਟ ਟਰੈਕ ਦੇ ਦਿੱਤਾ ਜਾਵੇ ਤੇ ਛੱਕੇ ਚੌਕੇ ਮਾਰ ਕੇ ਖੁਸ਼ ਹੋ ਜਾਂਦੇ ਨੇ। ਹੁਣ ਦੁਬਈ 'ਚ ਮਿਸਾਲ ਮੌਜੂਦ ਹੈ, ਕੱਲ ਫਾਈਨਲ ਅਸੀਂ ਹਰਾਇਆ ਇਹਨਾਂ ਨੂੰ, ਮੁਸ਼ਕਿਲ ਪਿੱਚ ਲੱਭਦੀ ਹੈ, ਉੱਥੇ ਇਹਨਾਂ ਦੇ ਹੱਥ ਪੈਰ ਫੁੱਲ ਜਾਂਦੇ ਨੇ। ਜੀ ਬਿਲਕੁਲ ਇਸੇ ਤਰ੍ਹਾਂ ਹੀ ਆ, ਲੇਕਿਨ ਜੋ ਕੌਨਫੀਡੈਂਸ ਸਾਡੇ ਲੜਕਿਆਂ ਨੂੰ ਹੁਣ ਮਿਲ ਗਿਆ ਹੈ ਉਹ ਮੇਰੇ ਖਿਆਲ ਨਾਲ ਬਹੁਤ ਅੱਗੇ ਕੰਮ ਆਏਗਾ ਇਨਸ਼ਾਅੱਲਾ। ਤੇ ਹੁਣ ਇਹ ਅੰਡਰ 19 ਦੀ ਟੀਮ ਨੂੰ ਫਤਹ ਮਿਲੀ ਹੈ ਤੇ ਉਹਦੀ ਫਤਹ ਦੀ ਵਜ੍ਹਾ ਤੋਂ ਸਾਡੀ ਪਾਕਿਸਤਾਨ ਦੀ ਦੂਸਰੀ ਟੀਮ ਨੂੰ ਵੀ ਕੌਨਫੀਡੈਂਸ ਮਿਲਿਆ। ਤੁਸੀਂ ਨੋਟ ਕਰੋਗੇ ਕਿ ਸਾਰਿਆਂ ਦੀ ਬੋਡੀ ਲੈਂਗੁਏਜ ਬਹੁਤ ਸਟਰੋਂਗ ਹੋ ਗਈ ਹੈ ਔਰ ਦੁਨੀਆ ਮੰਨ ਗਈ ਹੈ ਕਿ ਪਾਕਿਸਤਾਨ ਕਿਸੇ ਟਾਈਮ ਵੀ ਕੁਝ ਵੀ ਕਰ ਸਕਦਾ। ਪਹਿਲੇ ਵੀ ਇਹਨਾਂ ਦੇ ਬਾਰੇ 'ਚ ਇਹੀ ਕਿਹਾ ਜਾ ਸਕਦਾ ਸੀ, ਪਹਿਲੇ ਵੀ ਇਹਨਾਂ ਦੇ ਬਾਰੇ 'ਚ ਇਹੀ ਕਿਹਾ ਜਾਂਦਾ ਸੀ ਕਿ ਪਾਕਿਸਤਾਨ ਜਾਂ ਤੇ ਹਾਰਦੀ ਹੈ, ਬਹੁਤ ਗੰਦੀ ਤਰ੍ਹਾਂ ਹਾਰਦੀ ਹੈ, ਜੇ ਜਿੱਤਦੀ ਹੈ ਤਾਂ ਬਹੁਤ ਗੰਦੀ ਤਰ੍ਹਾਂ ਜਿੱਤਦੀ ਹੈ, ਠੀਕ ਹੈ। ਤੇ ਉਹੀ ਕੁਛ ਹੋਇਆ ਚੈਂਪੀਅਨ ਟਰਾਫੀ 'ਚ ਵੀ। ਤੁਸੀਂ ਦੇਖੋ ਕਿ 300 ਪਲੱਸ ਰਨ ਅਸੀਂ ਕੀਤੇ ਸੀਗੇ 2017 ਦੀ ਚੈਂਪੀਅਨ ਟਰਾਫੀ 'ਚ, ਫਿਰ ਇੰਡੀਆ ਨੂੰ ਅਸੀਂ 150 ਦਾ ਰਾਊਂਡ ਅਸੀਂ ਆਊਟ ਕਰ ਦਿੱਤਾ ਔਰ ਬੜੀ ਗੰਦੀ ਸ਼ਿਕਸਤ ਦਿੱਤੀ ਸੀ ਉਹਨਾਂ ਨੂੰ। ਅੱਜ ਵੀ ਫਿਰ ਅਸੀਂ 2021 ਦੇ ਵਰਲਡ ਕੱਪ ਨੂੰ ਅਗਰ ਦੇਖ ਲਈਏ, ਪਾਕਿਸਤਾਨ ਇੰਡੀਆ ਦਾ ਮੈਚ ਹੋਇਆ, ਠੀਕ ਹੈ, 156 ਰਨ ਜਾਂ 152 ਸ਼ਾਇਦ ਜਿੰਨੇ ਵੀ ਸੀਗੇ, ਉਹ ਪਾਕਿਸਤਾਨ ਨੇ 10 ਵਿਕਟਾਂ ਤੇ ਜਿਹੜਾ ਹੈ ਉਹ ਚੇਸ ਕੀਤੇ ਰਨ। ਉਹਦੇ ਵਿੱਚ ਬਾਬਰ ਔਰ ਰਿਜ਼ਵਾਨ ਨੇ ਬੜੀ ਅੱਛੀ ਪਰਫਾਰਮੈਂਸ ਦਿੱਤੀ ਔਰ ਬੜੀ ਗੰਦੀ ਤਰ੍ਹਾਂ ਹਰਾਇਆ ਸੀ ਉਹਨਾਂ ਨੂੰ, ਠੀਕ ਹੈ। ਫਿਰ ਹੁਣ ਕੱਲ ਵਾਲਾ ਮੈਚ ਤੁਸੀਂ ਦੇਖ ਲਓ, ਕਿੰਨੇ ਰਨ ਅਸੀਂ ਕਰ ਦਿੱਤੇ ਉਹਨਾਂ ਨੂੰ, 150 ਦੇ ਰਾਊਂਡ ਹੀ ਅਸੀਂ ਆਊਟ ਕਰ ਦਿੱਤਾ ਔਰ ਬੜੇ ਅੱਛੇ ਬੜੇ ਗੰਦੇ ਤਰੀਕੇ ਨਾਲ ਅਸੀਂ ਉਹਨਾਂ ਨੂੰ ਹਰਾਇਆ। ਸਭ ਆਖਰੀ ਸਵਾਲ ਲੈ ਲੈਣਾ, ਹੁਣ ਬਾਬਰ ਦਾ ਜਿਹੜਾ ਬੱਲਾ ਖਾਮੋਸ਼ ਸੀਗਾ ਉਹ ਵੀ ਹੁਣ ਚੱਲ ਗਏ ਨੇ, 58 ਰਨਸ ਬਣਾਏ ਨੇ ਤੁਹਾਨੂੰ ਪਤਾ ਹੈ, ਤੇ ਉਹਨਾਂ ਦੀ ਇੰਟੈਂਟ ਨੂੰ ਤੁਸੀਂ ਕਿੱਦਾਂ ਵੇਖ ਰਹੇ ਹੋ, ਅੱਗੇ ਆਉਣ ਵਾਲੇ ਮੈਚਸ ਵਿੱਚ ਵੀ ਉਹ ਪਰਫਾਰਮ ਕਰ ਪਾਣਗੇ? ਦੇਖੋ ਜੀ, ਸਾਡੇ ਬਾਬਰ ਆਜ਼ਮ ਦੀ ਗੱਲ ਕਰ ਰਹੇ ਹੋ ਤੁਸੀਂ, ਤੁਹਾਡੇ ਫੇਵਰਿਟ? ਜੀ ਮੇਰੇ ਫੇਵਰਿਟ, ਬਿਲਕੁਲ ਮੇਰੇ ਫੇਵਰਿਟ ਨੇ। ਪਾਕਿਸਤਾਨ ਦੇ ਪੂਰੇ
ਦੁਨੀਆ ਦੇ ਫੇਵਰਟ ਨੇ, ਸਾਰੀ ਦੁਨੀਆ ਨੂੰ ਕਿੰਗ ਕਹਿੰਦੀ ਹੈ। ਉਹਨਾਂ ਨੇ 58 ਰਨ ਕੀਤੇ, ਦੇਖੋ ਉਹਨਾਂ ਨੂੰ ਬਹੁਤ ਕੌਨਫੀਡੈਂਸ ਮਿਲਿਆ। ਪਹਿਲੇ ਉਹ ਜਿੰਨੀ ਮੇਰੇ ਖਿਆਲ ਨਾਲ ਉਹਨਾਂ ਦੀ ਹਾਈਪ ਕ੍ਰੀਏਟ ਹੋ ਚੁੱਕੀ ਸੀ ਬਾਬਰ ਆਜ਼ਮ ਦੀ, ਉਹਨਾਂ ਦਾ ਰਨਸ ਕਰਨਾ ਬੜਾ ਜ਼ਰੂਰੀ ਸੀ ਇਸ ਟਾਈਮ। ਅਗਰ ਉਹ ਰਨਸ ਨਹੀਂ ਕਰਦੇ ਸੀ ਤਾਂ ਸਾਡੀ ਇੱਜ਼ਤ ਦਾ ਸਵਾਲ ਸੀ, ਉਹਨਾਂ ਦੀ ਇੱਜ਼ਤ ਦਾ ਸਵਾਲ ਸੀ, ਉਹਨਾਂ ਦੀ ਚਾਹਣ ਵਾਲੇ ਦੀ ਇੱਜ਼ਤ ਦਾ ਸਵਾਲ ਸੀ। ਅਗਰ ਉਹ ਰਨਸ ਨਹੀਂ ਕਰਦੇ ਸੀ, ਉਹਨਾਂ ਨੇ ਰਨਸ ਕੀਤਾ, ਉਹਨਾਂ ਨੂੰ ਕੌਨਫੀਡੈਂਸ ਉਹਨਾਂ ਦਾ ਬਿਲਡ ਹੋਇਆ, ਸਾਰੀ ਕੌਮ ਦਾ ਕੌਨਫੀਡੈਂਸ ਬਿਲਡ ਹੋਇਆ। ਜਿਹੜੇ ਲੋਕ ਉਹਨਾਂ ਲੋਕਾਂ ਨੂੰ ਫੇਸ ਕਰ ਰਹੇ ਸੀ ਕਿ ਬਾਬਰ ਆਜ਼ਮ ਤੇ ਕੁਝ ਵੀ ਨਹੀਂ ਹੈਗਾ, ਠੀਕ ਹੈ, ਉਹਨਾਂ ਲੋਕਾਂ ਦਾ ਵੀ ਕੌਨਫੀਡੈਂਸ ਬਿਲਡ ਹੋਇਆ ਕਿ ਬਾਬਰ ਆਜ਼ਮ ਵਾਕਈ ਵੀ ਕੁਝ ਕਰ ਸਕਦਾ, ਔਰ ਬਾਬਰ ਆਜ਼ਮ ਨੂੰ ਮਜ਼ੀਦ ਸਪੋਰਟ ਲੋਕ ਕਰ ਸਕਦੇ ਔਰ ਕਰਾਂਗੇ। ਬਿਲਕੁਲ ਸਮਾ ਸਾਹਿਬ, ਸਾਡੀ ਵੀ ਦੁਆ ਹੈ ਬਾਬਰ ਪਰਫਾਰਮ ਕਰਨ ਅੱਗੇ ਜਾ ਕੇ, ਤੇ ਸਾਡੀ ਹੁਣ ਜਿਹੜੀ ਮੈਨਸ ਟੀਮ ਹੈ ਉਹ ਵੀ ਇਹ ਨੌਜਵਾਨਾਂ ਕੋਲੋਂ ਸਿੱਖੇ ਤੇ ਸਾਨੂੰ ਖੁਸ਼ੀਆਂ ਦੇਵੇ, ਭਾਰਤ ਨੂੰ ਜੀ ਬਾਬਰ ਭਾਈ ਦੇ ਵਾਸਤੇ ਬਹੁਤ ਦੁਆਵਾਂ ਨੇ, ਸਾਡੀਆਂ ਵੀ ਬਹੁਤ ਦੁਆਵਾਂ ਨੇ ਉਹਨਾਂ ਵਾਸਤੇ, ਪੂਰੀ ਕੌਮ ਦੀਆਂ ਦੁਆਵਾਂ ਨੇ ਕਿ ਪਾਕਿਸਤਾਨ ਦਾ ਨਾਮ ਐਵੇਂ ਹੀ ਬੁਲੰਦ ਕਰਨ। ਆਸਟ੍ਰੇਲੀਆ ਕਰਨਗੇ ਸਮਾ ਸਾਹਿਬ, ਬਿਲਕੁਲ ਕਰਨਗੇ, ਸਾਨੂੰ ਪੂਰੀ ਉਮੀਦ ਹੈ ਉਹਨਾਂ ਕੋਲੋਂ। ਛੋਟੀ ਚੀਜ਼ ਨੂੰ ਸ਼ੇਅਰ ਕੀਤਾ ਜਾ ਰਿਹਾ ਔਰ ਵਿਊਅਰਸ਼ਿਪ ਰੀਚ ਲਈ ਜਾ ਰਹੀ ਹੈ ਆਪਣੇ ਪੇजेस ਇੰਸਟਾ ਤੇ। ਇਟਸ ਵੈਰੀ ਅਮੇਜ਼ਿੰਗ, ਇੰਪ੍ਰੈਸਿਵ, ਓਨੈਸਟਲੀ ਸਪੀਕਿੰਗ। ਬਿਲਕੁਲ ਬਾਬਰ ਦੀ ਤਰ੍ਹਾਂ ਰਿਜ਼ਵਾਨ ਵੀ ਪਰਫਾਰਮ ਕਰਨ, ਸ਼ਾਹੀਨ ਵੀ ਕਰਨ, ਸਾਡੀ ਵੀ ਦੁਆ ਹੈ। ਤੇ ਸਾਮਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਜੁੜੇ ਹੋ। ਤੇ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਖੁਸ਼ਾਮਦੀਦ। ਅੰਡਰ 19 ਬਾਰੇ ਅਸੀਂ ਗੱਲ ਕਰਦੇ ਪਏ ਸੀਗੇ ਕਿ ਮੁੰਡਿਆਂ ਨੇ ਬੜੀ ਚੰਗੀ ਪਰਫਾਰਮੈਂਸ ਦਿਖਾਈ ਨੇ, ਤੇ ਸਾਡੇ ਨਾਲ ਹਾਮਿਦ ਚੌਧਰੀ ਸਾਹਿਬ ਮੌਜੂਦ ਨੇ। ਕੱਲ ਬਿਹਤਰੀਨ ਇਹਨਾਂ ਨੇ ਕਵਰੇਜ ਕੀਤੀ ਹੈ, ਸਮੀਰ ਮਿਨਹਾਸ ਦੇ ਘਰ ਵੀ ਗਏ ਨੇ ਤੇ ਉਹਨਾਂ ਦੇ ਵਾਲਿਦ ਸਾਹਿਬ ਨਾਲ ਮੁਲਾਕਾਤ ਵੀ ਇਹਨਾਂ ਨੇ ਕੀਤੀ ਹੈ। ਤੇ ਹਾਮਿਦ ਸਾਹਿਬ, ਉਹਨਾਂ ਦੇ ਕੀ ਤਾਸੁਰਾਤ ਸੀਗੇ? ਯਕੀਨੀ ਤੌਰ 'ਤੇ ਉਹਨਾਂ ਵਾਸਤੇ ਬੜੀ ਖੁਸ਼ੀ ਵਾਲੀ ਗੱਲ ਹੈ, ਪੂਰੇ ਮੁਹੱਲੇ ਵਾਸਤੇ, ਬਲਕਿ ਪੂਰੇ ਪਾਕਿਸਤਾਨ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ। ਤੇ ਕੀ ਤਾਸੁਰਾਤ ਸੀਗੇ ਉਹਨਾਂ ਦੇ? देखो जी, अगर गल करिए समीर मिनहास के वालिद दी, तो समीर मिनहास के वालिद खुद भी प्रोफेशनल क्रिकेटर रहे ने, ताकि वो अपने तीन उन्होंने बेटे ने, तीनों बेटे इक्को तरह की ट्रेनिंग कर रहे हैं। पहले अरफात मिनहास उन्होंने वड्डे बेटे, वो पाकिस्तान सुपर लीग भी खेल चुके हैं, पाकिस्तान की नुमाइंदगी भी कर रहे हैं। ਹੁਣ ਸਮੀਰ ਮਿਨਹਾਸ ਨੇ ਬੜੀ ਜ਼ਬਰਦਸਤ ਪਰਫਾਰਮੈਂਸ ਦਿੱਤੀ, ਜਿਹਦੇ ਉੱਤੇ ਉਹਨਾਂ ਦਾ ਪੂਰਾ ਮਹੱਲਾ, ਪੂਰਾ ਇਲਾਕਾ, ਰਿਸ਼ਤੇਦਾਰ ਬੜੇ ਖੁਸ਼ ਸੀ, ਅੱਲਾ ਦਾ ਸ਼ੁਕਰ ਅਦਾ ਕਰ ਰਹੇ ਸੀ ਕਿ ਸਮੀਰ ਮਿਨਹਾਸ ਨੇ ਐਸੇ ਪਲੇਟਫਾਰਮ ਤੇ ਪਰਫਾਰਮ ਕੀਤਾ ਹੈ ਜਿੱਥੇ ਰਿਵਾਇਤੀ ਹਰੀਫ ਭਾਰਤ ਨਾਲ ਸਾਡਾ ਸਾਹਮਣਾ ਸੀ, ਤੇ ਪੂਰੀ ਭਾਰਤੀ ਟੀਮ 156 ਰਨ ਬਣਾ ਸਕੀ, ਲੇਕਿਨ ਕੱਲੇ ਸਮੀਰ ਮਿਨਹਾਸ ਨੇ 172 ਰਨ ਦੀ ਜ਼ਬਰਦਸਤ ਇਨਿੰਗ ਖੇਲੀ, 113 ਗੇਂਦਾਂ ਦਾ ਸਾਹਮਣਾ ਕੀਤਾ ਉਹਨਾਂ ਨੇ। ਤੇ ਇਹ ਉਹਨਾਂ ਦਾ ਸਿਰਫ ਕੌਨਫੀਡੈਂਸ ਸੀ। ਉਹਨਾਂ ਦੇ ਕੋਚ ਨਾਲ ਵੀ ਸਾਡੀ ਗੱਲ ਹੋਈ, ਤੇ ਕੋਚ ਦਾ ਕਹਿਣਾ ਸੀ ਕਿ ਸਮੀਰ ਮਿਨਹਾਸ ਨੂੰ ਜਦੋਂ ਪ੍ਰੈਕਟਿਸ ਕਰਾਉਂਦਾ ਸੀ 140, 145, 150 ਦੀ ਸਪੀਡ ਗੇਂਦ ਕਰਦਾ ਸੀ ਇਨ ਤੇ ਆਊਟ ਸਵਿੰਗ, ਕਦੀ ਉਹਨੇ ਮੈਨੂੰ ਇਨਕਾਰ ਨਹੀਂ ਕੀਤਾ ਸੀ ਕਿ ਤੁਸੀਂ ਇਨ ਸਵਿੰਗ ਕਰੋ ਜਾਂ ਆਊਟ ਸਵਿੰਗ ਕਰੋ। ਜਿੰਨੀ ਸਪੀਡ ਗੇਂਦ ਆਉਂਦੀ ਸੀ ਉਦਾਂ ਹੀ ਪ੍ਰੈਕਟਿਸ ਕਰਦੇ ਸੀ, ਜਿਹਦਾ ਫਲ ਜਿਹੜਾ ਹੈ ਉਹ ਨਜ਼ਰ ਆਇਆ ਕਿ ਸਮੀਰ ਮਿਨਹਾਸ ਨੇ ਇੱਡੇ ਵੱਡੇ ਪਲੇਟਫਾਰਮ ਦੇ ਉੱਤੇ ਇੰਨੇ ਕੌਨਫੀਡੈਂਸ ਦੇ ਨਾਲ ਇੰਨੀ ਜ਼ਬਰਦਸਤ ਬੈਟਿੰਗ ਕੀਤੀ ਹੈ ਕਿ ਪੂਰੀ ਦੁਨੀਆ ਜਿਹੜੀ ਹੈ ਕ੍ਰਿਕਟ ਨਾਲ ਜਿਹੜੇ ਪਿਆਰ ਕਰਦੇ ਨੇ, ਕ੍ਰਿਕਟ ਨੂੰ ਚਾਹਣ ਵਾਲੇ ਨੇ, ਕ੍ਰਿਕਟ ਨੂੰ ਦੇਖਣ ਵਾਲੇ ਨੇ, ਉਹ ਸਮੀਰ ਮਿਨਹਾਸ ਦੀ ਬੈਟਿੰਗ ਦੀ ਤਾਰੀਫ ਕਰ ਰਹੇ ਨੇ। ਇਹਨਾਂ ਦੀ ਜਰਨੀ ਬਾਰੇ ਦੱਸੋ ਤੁਸੀਂ। ਇਹ ਬਚਪਨ ਤੋਂ ਹੀ ਇਹਨਾਂ ਨੂੰ ਕ੍ਰਿਕਟ ਦਾ ਸ਼ੌਕ ਸੀਗਾ ਜਾਂ ਤੁਹਾਨੂੰ ਪਤਾ ਹੈ ਸਕੂਲ ਲੈਵਲ ਤੋਂ ਸ਼ੁਰੂ ਕੀਤੀ? ਦੇਖੋ, ਅਗਰ ਇਹਨਾਂ ਦੀ ਕ੍ਰਿਕਟ ਜਰਨੀ ਦੀ ਗੱਲ ਕਰੀਏ, ਸਮੀਰ ਮਿਨਹਾਸ ਦੇ ਤਿੰਨ ਭਾਈ ਨੇ, ਸਮੀਰ ਮਿਨਹਾਸ ਖੁਦ, ਅਰਫਾਤ ਮਿਨਹਾਸ ਤੇ ਛੋਟਾ ਅਬਦੁੱਲਾ ਮਿਨਹਾਸ। ਇਹ ਜਦੋਂ 8 ਤੋਂ 9 ਸਾਲ ਦੇ ਹੁੰਦੇ ਨੇ ਤੇ ਇਹਨਾਂ ਦੇ ਵਾਲਿਦ ਸਾਹਿਬ ਦਾ ਕਹਿਣਾ ਕਿ ਅਸੀਂ ਇਹਨੂੰ ਕਲੱਬ ਜੁਆਇਨ ਕਰਾ ਦਿੰਦੇ ਨੇ। ਸਮੀਰ ਨੂੰ ਵੀ 9 ਸਾਲ ਦੀ ਏਜ ਵਿੱਚ ਕਲੱਬ ਜੁਆਇਨ ਕਰਾਇਆ, ਫਿਰ ਅੰਡਰ 13 ਖਿਲਾਇਆ, ਫਿਰ ਅੰਡਰ 15 ਵਾਸਤੇ ਤਿਆਰੀ ਕਰਵਾਈ, ਫਿਰ ਹੁਣ ਅੰਡਰ 19 ਵਾਸਤੇ ਤਿਆਰੀ ਕਰਾਈ, ਤੇ ਉਹ ਲੈਵਲ ਕਰ ਰਿਹਾ ਸੀ ਸਮੀਰ ਮਿਨਹਾਸ ਨੇ। ਉਹ ਲੈਵਲ ਦੇ ਬਾਵਜੂਦ ਆਪਣੀ ਪ੍ਰੈਕਟਿਸ ਵੀ ਜਾਰੀ ਰੱਖੀ, ਤੇ ਸਕੂਲਿੰਗ ਵੀ ਉਸੇ ਤਰੀਕੇ ਨਾਲ ਅੱਛੀ ਕਰਵਾ ਰਹੇ ਨੇ, ਤੇ ਪ੍ਰੈਕਟਿਸ ਵੀ ਉਸੇ ਤਰੀਕੇ ਨਾਲ ਕਿ ਸਕੂਲ ਤੋਂ ਆ ਕੇ 1 ਤੋਂ 2 ਘੰਟੇ ਰੈਸਟ ਕਰਨੇ ਨੇ, ਫਿਰ 3 ਘੰਟੇ ਮੁਸਲਸਲ ਕਲੱਬ ਜਾ ਕੇ ਦੇਣੇ ਨੇ, ਉਹਦੇ ਬਾਅਦ ਜਿਮ ਵੀ। ਬਿਲਕੁਲ 9 ਤੋਂ 10 ਸਾਲ ਦਾ ਮੇਰਾ ਬੇਟਾ ਹੁੰਦਾ ਵੱਡਾ, ਤੇ ਉਹਦੇ ਬਾਅਦ ਅਸੀਂ ਉਹਦਾ ਜਰਨੀ ਸਟਾਰਟ ਕਰ ਦਿੰਦੇ ਕ੍ਰਿਕਟ ਨਾਲ, ਕਿਉਂਕਿ ਕ੍ਰਿਕਟ ਨਾਲ ਸਾਨੂੰ ਲਗਾਓ ਹੈ, ਕ੍ਰਿਕਟ ਨਾਲ ਇਸ਼ਕ ਹੈ। ਸਾਡੀ ਕੋਸ਼ਿਸ਼ ਇਹੀ ਹੈ, ਜਿੱਦਾਂ ਅਕਮਲ ਬਰਾਦਰਾਂ ਦੇ ਇੱਕ ਵਕਤ ਸੀਗੇ ਕਿ ਪਾਕਿਸਤਾਨ ਟੀਮ ਦੀ ਨੁਮਾਇੰਦਗੀ ਕਰਦੇ ਸੀ 2 ਤੋਂ 3 ਭਾਈ, ਤੇ ਹੁਣ ਮੇਰੇ ਤਿੰਨੇ ਬੇਟੇ ਵੀ ਪਾਕਿਸਤਾਨ ਦੀ ਇੱਕ ਵਕਤ ਇਕੱਠੇ ਨੁਮਾਇੰਦਗੀ ਕਰਨ, ਤੇ ਇਸੇ ਤਰੀਕੇ ਨਾਲ ਮੈਂ ਆਪਣੇ ਬੇਟਿਆਂ ਦੀ ਉਦਾਂ ਹੀ ਜਿਮ ਵੀ ਕਰਵਾ ਰਿਹਾ, ਟ੍ਰੇਨਿੰਗ ਵੀ ਕਰਵਾ ਰਿਹਾ, ਤਾਲੀਮ ਵੀ ਜਾਰੀ ਰਖਵਾ ਰਿਹਾ, ਕਿਉਂਕਿ ਕ੍ਰਿਕਟ ਦੇ ਨਾਲ ਤਾਲੀਮ ਵੀ ਬਹੁਤ ਜ਼ਰੂਰੀ ਹੈ, ਤੇ ਮੈਂ ਉਹਨਾਂ ਤੇ ਵੀ ਫੋਕਸ ਕਰ ਰਿਹਾ। ਤੇ ਉਹਨਾਂ ਦੇ ਵਾਲਿਦ ਬੜੇ ਡਿਟਰਮਿਨਡ ਨੇ, ਉਹਨਾਂ ਦੇ ਬੜੇ ਜਜ਼ਬਾ ਹੈ ਕਿ ਮੇਰੇ ਤਿੰਨੇ ਬੇਟੇ ਜਿਹੜੇ ਪਾਕਿਸਤਾਨ ਲੈਵਲ ਤੇ ਖੇਲਣ। ਅਰਫਾਤ ਮਿਨਹਾਸ ਤੇ ਪਾਕਿਸਤਾਨ ਦੀ ਨੁਮਾਇੰਦਗੀ ਕਰ ਚੁੱਕੇ ਨੇ, ਹੁਣ ਸਮੀਰ ਮਿਨਹਾਸ ਦੀ ਵਾਰੀ ਹੈ। ਉਹਨਾਂ ਨੇ ਅੰਡਰ 19 ਨੇ ਬੜਾ ਜ਼ਬਰਦਸਤ ਪਰਫਾਰਮ ਕੀਤਾ ਹੈ, ਪੂਰਾ ਇਲਾਕਾ, ਪੂਰਾ ਮੁਲਤਾਨ ਬੜਾ ਖੁਸ਼ ਹੈ। ਕੱਲ ਢੋਲ ਦੀ ਥਾਪ ਤੇ ਭੰਗੜੇ ਵੀ ਡਾਲੇ ਗਏ, ਉਹਦੇ ਵਾਲਿਦ ਨੂੰ ਲੋਕ ਮੁਬਾਰਕਬਾਦ ਦੇਣ ਆ ਰਹੇ ਸੀ, ਹਾਰ ਪਹਿਨਾ ਰਹੇ ਸੀ, ਤੇ ਉਹਨਾਂ ਦੇ ਵਾਲਿਦ ਵੀ ਬੜੇ ਖੁਸ਼ ਸੀ। ਬਿਲਕੁਲ, ਸਾਡੀ ਵੀ ਦੁਆ ਹੈ ਕੱਲ ਨੂੰ ਪਾਕਿਸਤਾਨ ਸੀਨੀਅਰ ਟੀਮ ਵਿੱਚ ਵੀ ਆਵਣ, ਪਾਕਿਸਤਾਨ ਦੀ ਨੁਮਾਇੰਦਗੀ ਕਰਨ ਤੇ ਸਾਡਾ ਪਰਚਮ ਬੁਲੰਦ ਕਰਨ। ਤੇ ਇੱਕ ਹੋਰ ਖੁਸ਼ਖਬਰੀ ਤੁਸੀਂ ਵੀ ਸੁਣਾਈ ਹੈ, ਤੇ ਸਾਡੇ ਜ਼ਰਾਏ ਵੀ ਕਹਿ ਰਹੇ ਨੇ ਕਿ ਜੀ ਅਲੀ ਤਰੀਨ ਸਾਹਿਬ ਦੁਬਾਰਾ ਓਨਰ ਬਣਨ ਜਾ ਰਹੇ ਨੇ ਮੁਲਤਾਨ ਸੁਲਤਾਨ ਦੇ। ਉਹਨਾਂ ਬਾਰੇ ਇਹ ਕਿਹਾ ਜਾ ਰਿਹਾ ਸੀ ਕਿ ਜੀ ਇਖਤਲਾਫਾਤ ਤੋਂ ਬਾਅਦ ਹੁਣ ਕੋਈ ਚਾਂਸ ਨਹੀਂ ਹੈਗਾ ਉਹਨਾਂ ਦਾ ਮੁਲਤਾਨ ਸੁਲਤਾਨ ਦੀ ਓਨਰਸ਼ਿਪ ਲਈ, ਤੇ ਕੋਈ ਦੂਜਾ ਨਾਮ ਵੀ ਸਾਹਮਣੇ ਨਹੀਂ ਆ ਰਿਹਾ ਸੀਗਾ। ਤੇ ਹੁਣ ਕਿੱਦਾਂ ਮੂਡ ਦੁਬਾਰਾ ਬਣ ਗਿਆ? ਕੋਈ ਪੀਸੀਬੀ ਨੇ ਹੱਥ ਅੱਗੇ ਕੀਤਾ ਜਾਂ ਫਿਰ ਇਹਨਾਂ ਨੇ ਕੋਈ ਝੁਕਾਓ ਕੀਤਾ?
ਨਾ ਪੀਸੀਬੀ ਨੇ ਹੱਥ ਥੱਲੇ ਥੋੜਾ ਝੁਕਾਓ ਕੀਤਾ, ਨਾ ਅਲੀ ਤਰੀਨ ਨੇ। ਮਿਡਲ ਮੈਨ ਅਲੀ ਤਰੀਨ ਦੇ ਦੋਸਤ ਆਏ ਨੇ, ਉਹਨੇ ਪੀਐਸਐਲ ਨਾਲ ਵੀ ਗੱਲ ਕੀਤੀ ਹੈ, ਬੀਐਸਐਲ ਦੀ ਇੰਤਜ਼ਾਮੀਆ ਨਾਲ ਅਲੀ ਤਰੀਨ ਨਾਲ ਵੀ ਗੱਲ ਕੀਤੀ ਹੈ ਕਿ ਮਾਮਲੇ ਨੂੰ ਠੰਡਾ ਕਰੋ। ਅੱਗੇ ਟਾਈਮ ਹੀ ਇੰਨਾ ਹੈ ਨਹੀਂ। ਅਗਰ ਤੁਸੀਂ ਓਵਰਆਲ ਪੀਐਸਐਲ ਦਾ ਸ਼ੈਡਿਊਲ ਦੇਖੋ ਤੇ 22 ਤਰੀਕ ਨੂੰ ਕੱਲ ਅੱਜ ਆਖਰੀ ਦਿਨ ਹੈ ਕਿ ਤੁਸੀਂ ਬਿਡਿੰਗ ਜਮ੍ਹਾਂ ਕਰਾ ਸਕਦੇ ਸੀ। 7 ਤਰੀਕ ਨੂੰ ਬਿਡਿੰਗ ਓਪਨ ਹੋ ਜਾਣੀ, ਉਹਦੇ ਬਾਅਦ ਟਾਈਮ ਹੀ ਨਹੀਂ ਬਚਦਾ, ਕਿਉਂਕਿ ਜਿਹੜਾ ਮੋਹਸਿਨ ਨਕਵੀ ਸਾਹਿਬ ਚੇਅਰਮੈਨ ਪੀਸੀਬੀ ਨੇ ਸ਼ੈਡਿਊਲ ਦੱਸਿਆ 26 ਮਾਰਚ ਤੋਂ ਤੁਸੀਂ ਪੀਐਸਐਲ ਸ਼ੁਰੂ ਕਰਾਣਾ ਹੈ ਤੇ ਤੁਸੀਂ ਫਰਵਰੀ ਪਲੇਅਰ ਦੀ ਆਕਸ਼ਨ ਵੀ ਕਰਨੀ ਹੈ, ਪਲੇਅਰ ਵੀ ਚੂਜ਼ ਕਰਾਣੇ ਨੇ, ਫਿਰ ਤੇ ਟਾਈਮ ਫਰੇਮ ਹੈ ਨਹੀਂ ਵਿੱਚ। ਟਾਈਮ ਫਰੇਮ ਨਾਲ ਬਕਾਇਦਾ ਇੱਕ ਟਾਈਮ ਚਾਹੀਦਾ ਕਿ 15 ਤੋਂ 20 ਦਿਨ ਤੁਸੀਂ ਬਿਡਿੰਗ ਵਾਸਤੇ ਦਓਗੇ, ਫਿਰ ਤੁਸੀਂ ਟੀਮ ਦੀ ਉਹਦੀ ਆਕਸ਼ਨ ਖੋਲੋਗੇ, ਬੋਲੀ ਖੋਲੋਗੇ ਟੀਮ ਦੀ, ਤੇ ਫਿਰ ਜਾ ਕੇ ਮੁਲਤਾਨ ਸੁਲਤਾਨ ਦਾ ਨਵਾਂ ਕੋਈ ਓਨਰ ਆਣਾ ਸੀ। ਮੁਲਤਾਨ ਸੁਲਤਾਨ ਦਾ ਇਹ ਫੇਜ਼ ਸ਼ੁਰੂ ਹੀ ਨਹੀਂ ਹੋਇਆ, ਜਿਹਦੀ ਵਜ੍ਹਾ ਤੋਂ ਨਜ਼ਰ ਆ ਰਿਹਾ ਸੀ ਕਿ ਕੁਝ ਨਾ ਕੁਝ ਮਾਮਲਾਤ ਅੰਦਰੂਨੇ ਖਾਨਾ ਚੱਲ ਰਹੇ ਨੇ। ਲੇਕਿਨ ਹੁਣ ਮੈਨੂੰ ਜ਼ਰਾਏ ਨੇ ਕਨਫਰਮ ਕੀਤਾ ਅਲੀ ਤਰੀਨ ਦੇ ਕਿ ਅਲੀ ਤਰੀਨ ਹੀ ਮੁਲਤਾਨ ਸੁਲਤਾਨ ਦੇ ਦੁਬਾਰਾ ਓਨਰ ਹੋਣਗੇ। ਤੇ ਇਹ ਬੜੀ ਅੱਛੀ ਖੁਸ਼ਖਬਰੀ ਹੈ ਕਿ ਇੱਕ ਐਸਾ ਬੰਦਾ ਜਿਹੜਾ ਕ੍ਰਿਕਟ ਨਾਲ ਲਗਾਓ ਰੱਖਦਾ ਹੈ, ਕ੍ਰਿਕਟ ਨਾਲ ਪਿਆਰ ਕਰਦਾ ਹੈ, ਉਹ ਜਿਹੜਾ ਹੈ ਪੀਐਸਐਲ ਨੂੰ ਦੁਬਾਰਾ ਪੀਐਸਐਲ ਨੂੰ ਲੀਡ ਕਰੇਗਾ, ਮੁਲਤਾਨ ਸੁਲਤਾਨ ਨੂੰ ਲੀਡ ਕਰੇਗਾ, ਤਾਂ ਕਿ ਨਵਾਂ ਟੈਲੈਂਟ ਅੱਗੇ ਆਏ ਤੇ ਐਸਾ ਕ੍ਰਿਕਟ ਸਪਿਰਿਟ ਅਲੀ ਤਰੀਨ ਨਾਲ ਨਜ਼ਰ ਆਉਂਦਾ ਹੈ ਕਿ ਸਵਾਲ ਲੈ ਲੈਣਾ। ਕ੍ਰਿਕਟ ਤੇ ਬੜੀ ਚੰਗੀ ਚੀਜ਼, ਉਹਨਾਂ ਦੀ ਕੰਟਰੀਬਿਊਸ਼ਨ ਵੀ ਹੈ ਨੇ, ਤੇ ਫੁੱਟਬਾਲ ਬਾਰੇ ਵੀ ਉਹਨਾਂ ਨੇ ਇੱਕ ਪ੍ਰਪੋਜ਼ਲ ਦਿੱਤਾ ਹੈ ਪਾਕਿਸਤਾਨ ਫੁੱਟਬਾਲ ਫੈਡਰੇਸ਼ਨ ਨੂੰ ਕਿ ਅਸੀਂ ਇੱਕ 6 ਮਾਹ ਦੀ ਲੀਗ ਕਰਾਵਨ ਜਿੰਦੇ ਵਿੱਚ ਗੈਰ ਮੁਲਕੀ ਖਿਡਾਰੀ ਵੀ ਆਕਲ ਖੇਡਣ ਤੇ ਸਾਡੇ ਵੀ ਜਿਹੜੇ ਖਿਡਾਰੀ ਨੇ ਕੱਲ ਨੂੰ ਜਾਵਨ ਤੇ ਪਾਕਿਸਤਾਨ ਦੀ ਨੁਮਾਇੰਦਗੀ ਕਰਨ। ਤੇ ਇਹ ਪ੍ਰਪੋਜ਼ਲ ਦੇ ਬਾਰੇ ਤੁਹਾਨੂੰ ਜ਼ਰਾ ਕੋਈ ਪਤਾ ਹੋਏ ਕਿ ਤਫਸੀਲ ਦੱਸੋ ਸਾਨੂੰ। ਬਿਲਕੁਲ ਅਲੀ ਤਰੀਨ ਨਾਲ ਸਾਡੀ ਗੱਲ ਹੋਈ ਸੀ ਥੋੜੇ ਦਿਨ ਪਹਿਲੇ, ਤੇ ਅਲੀ ਤਰੀਨ ਕਹਿ ਰਿਹਾ ਸੀ ਕਿ ਕ੍ਰਿਕਟ ਦੇ ਵਾਸਤੇ ਮੈਂ ਜਨੂਬੀ ਪੰਜਾਬ ਦੇ ਖਵਾਤੀਨ ਵਾਸਤੇ ਬੜਾ ਕੰਮ ਕਰ ਰਿਹਾ ਸੀ, ਲੇਕਿਨ ਫੁੱਟਬਾਲ ਵਾਸਤੇ ਕੰਮ ਨਹੀਂ ਹੋ ਰਿਹਾ ਸੀ। ਹੁਣ ਮੇਰੀ ਕੋਸ਼ਿਸ਼ ਹੈ ਖਵਾਤੀਨ ਨੂੰ ਫੁੱਟਬਾਲ ਅੱਜ ਵੀ ਲੈ ਕੇ ਆਈਏ ਤਾਂ ਕਿ ਜਿਹੜਾ ਜਨੂਬੀ ਪੰਜਾਬ ਦਾ ਟੈਲੈਂਟ ਹੈ, ਪਾਕਿਸਤਾਨ ਦਾ ਟੈਲੈਂਟ ਹੈ, ਪੂਰੀ ਦੁਨੀਆ ਤੇ ਨਜ਼ਰ ਆਵੇ। ਉਹਦੇ ਵਾਸਤੇ ਉਹ ਕੋਸ਼ਿਸ਼ ਕਰ ਰਹੇ ਨੇ ਕਿ ਇੱਕ ਲੀਗ ਹੋ ਜਾਵੇ 6 ਮਹੀਨੇ ਦੀ, ਜਿਹਦੇ ਜਨੂਬੀ ਪੰਜਾਬ ਦੇ ਖਾਸ ਤੌਰ ਤੇ ਖਵਾਤੀਨ ਜਿਹੜੀ ਬੱਚੀਆਂ ਨੇ ਸਕੂਲਾਂ ਦੀਆਂ, ਉਹਨਾਂ ਨੂੰ ਸਕੂਲਾਂ ਤੋਂ ਟ੍ਰੇਨ ਕਰਕੇ ਅੱਗੇ ਫੁੱਟਬਾਲ ਵਾਸਤੇ ਲੈ ਕੇ ਆਈਏ, ਕਾਲਜਿਸ ਵਿੱਚ ਵੀ ਤੇ ਲੀਗ ਵਿੱਚ ਵੀ ਲੈ ਕੇ ਆਈਏ, ਤਾਂ ਕਿ ਅਸੀਂ ਉਹਨਾਂ ਨੂੰ ਸਪੋਰਟ ਵੀ ਕਰਾਂਗੇ ਕਿ ਤੁਸੀਂ ਸਿਰਫ ਕ੍ਰਿਕਟਰ ਨਾ ਬਣੋ, ਫੁੱਟਬਾਲਰ ਵੀ ਬਣੋ। ਅਸੀਂ ਹਰ ਖੇਲੇ ਤੁਹਾਨੂੰ ਸਪੋਰਟ ਕਰਾਂਗੇ। ਤੇ ਅਲੀ ਤਰੀਨ ਵੀ ਇਹੀ ਚਾਹ ਰਿਹਾ ਹੈ ਕਿ ਫੁੱਟਬਾਲ ਨੂੰ ਵੀ ਪਾਕਿਸਤਾਨ ਦੇ ਅੱਛੇ ਲੈਵਲ ਤੇ ਸਪੋਰਟ ਕੀਤਾ ਜਾਵੇ, ਉੱਤੇ ਲੈ ਕੇ ਆਇਆ ਜਾਵੇ। ਬਿਲਕੁਲ ਹਾਮਿਦ ਸਾਹਿਬ, ਸਾਡੀ ਵੀ ਦੁਆ ਹੈ ਕ੍ਰਿਕਟ ਦੇ ਇਲਾਵਾ ਫੁੱਟਬਾਲ, ਹਾਕੀ ਸਾਰੇ ਖੇਡ ਤਰੱਕੀ ਕਰਨ, ਕਿਉਂਕਿ ਇਹ ਖੇਡਣ ਵਾਲੀ ਬਹਾਰਾਂ ਨੇ। ਤੇ ਹਾਮਿਦ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਤੁਸੀਂ ਜੁੜੇ ਹੋ ਤੇ ਇਹ ਸਾਰੇ ਮੌਜ਼ੂਆਤ ਸਨ ਜਿਨ੍ਹਾਂ ਤੁਸੀਂ ਚਾਨਣ ਪਾਇਆ। ਮੈਨੂੰ ਦਿਓ ਇਜਾਜ਼ਤ। ਅੱਲਾਹ ਹਾਫਿਜ਼ ਨਾਸਿਰ।